ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 12 दसंबर 2019 29 मगर नानकशाही संमत 551 का दिन है। तो डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा तुहानूं दस्सीए व्यूअर्स, जे तुसीं हक सच इंसाफ ते पैरा दिंदा इक्को एक चैनल TV 84 ਨੂੰ देखना चाहते हो ਤਾਂ ਤੁਸੀਂ देख सकते हो स्पैक्ट्रम केबल, आरसीन केबल, बेल 5 केबल इन कैनेडा, roku, जादू बॉक्स, शावा, फेसबुक, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ, ਜਿਸ ਤਰ੍ਹਾਂ ਕਿ ਕਸ਼ਮੀਰ ਨੂੰ ਬੰਦ ਹੋਇਆ 128 ਦਿਨ ਹੋ ਚੁੱਕੇ ਨੇ। ਇਸ ਉੱਪਰ ਲਗਾਤਾਰਤਾ ਨਾਲ TV 84 ਡਾਕਟਰ ਸਾਹਿਬ ਹਮੇਸ਼ਾ ਹੀ ਆਪਣੇ ਵਿਚਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਦੇ ਨੇ। ਸੋ ਅੱਜ ਦਾ ਪਹਿਲਾ ਅਹਿਮ ਇਸ਼ੂ ਕਸ਼ਮੀਰ ਮੁੱਦੇ ਤੇ ਆਪਾਂ ਗੱਲਬਾਤ ਕਰਾਂਗੇ। ਸੋ ਇਸ ਦੇ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो, असी बेशक अज 128वां दिन कश्मीर दे विच लॉकडाउन दा है, बिल्कुल, पर गलबात दा विशा इस वेले कल्ले उस खिते दे विच ही नहीं, अमरीकन कांग्रेस दे विच, यूरोपियन यूनियन दे विच और US सर्फ यूनाइटेड स्टेट्स कमीशन ऑन इंटरनेशनल रिलीजियस फ्रीडम, जिस ने ईवन अमित शाह और दी टीम नूं ये कहा कि भी असी तुहाडे ते फिर सैंक्शनस लावांगे। इस वेले विशा कश्मीर दे नाल ही जुड़दा है, पर एक इंडिपेंडेंटली भी इस किस्म का विशा बन के खलो गया जदों कश्मीर का आर्टिकल 370 एब्रोगेट किया गया तो नॉर्थ ईस्ट दे विच असाम होए, नागे होण जां मीज़ो होण, उन्होंने भी प्रोटेस्ट किए सी। बेशक उन्हों की बहुती मीडिया ने नहीं सी लई, उस दी उत्ते कोई फोकस नहीं सी कीता, पर होए सी क्योंकि उन्होंने ये सी कि भी जे आईनी गुंडागर्दी करके एक सिंपल बिल दे नाल, सिंपल मेजोरिटी नाल आर्टिकल 370 जिहड़ा कॉन्स्टिट्यूशन दा हिस्सा है, भारती कॉन्स्टिट्यूशन दे विच भारती दस्तूर च 101 अमेंडमेंट्स होईयां ने। जे किसी अमेंडमेंट नूं करैक्ट करन लई कोई होर अमेंडमेंट लिया दित्ती जांदी है जां कोई अमेंडमेंट खत्म कीती जांदी है, वो अंडरस्टैंडेबल है, पर आर्टिकल 370 खत्म करना जिस दा जिक्र मुढ़ले प्रिंसीपल्स दे नाल जदों 26 जनवरी 1950 ਨੂੰ ਇਹ ਜਿਹੜਾ ਸੰਵਿਧਾਨ ਲਾਗੂ ਹੋਇਆ, ਸੋ ਨਾਰਥ ਈਸਟ ਦੇ ਇਹਨਾਂ ਦੋਨੋਂ ਤਿੰਨੋਂ, ਕਿਉਂਕਿ ਅਸਾਮ ਹੋਏ, ਮੇਘਾਲਿਆ ਹੋਏ, ਮਿਜ਼ੋਰਮ ਹੋਏ, ਉੱਥੇ ਸਪੈਸ਼ਲ ਪਰਮਿਟ ਸਿਸਟਮ ਲਾਗੂ ਹੈ। ਕਿਸੇ ਜ਼ਮਾਨੇ 'ਚ ਇਕੱਲਾ ਅਸਾਮ ਹੀ ਹੁੰਦਾ ਸੀ ਅੰਗਰੇਜ਼ਾਂ ਦੇ ਪੀਰੀਅਡ 'ਚ ਵੀ, ਔਰ ਇਹ ਜਿਹਦੇ 'ਚੋਂ ਇਹਨਾਂ ਨੇ 7 ਸੂਬੇ ਬਣਾਏ ਨੇ ਜਿਨ੍ਹਾਂ ਨੂੰ 7 ਸਿਸਟਰਸ ਆਫ ਨਾਰਥ ਈਸਟ ਕਹਿੰਦੇ ਨੇ। ਅਸਾਮ ਹੈ, ਨਾਗਾਲੈਂਡ ਹੈ, ਮੀਜ਼ੋਪੁਰ ਹੈ, ਮਨੀਪੁਰ ਹੈ, ਤ੍ਰਿਪੁਰਾ ਹੈ, ਅਰੁਣਾਚਲ ਪ੍ਰਦੇਸ਼ ਹੈ। ਔਰ ਇਸ ਸਾਰੇ ਦੇ ਨਾਲ ਅਸੀਂ ਜੋੜ ਕੇ ਜਦੋਂ ਦੇਖਦੇ ਕਿ ਕਿਸ ਅੰਦਾਜ਼ ਦੇ ਵਿੱਚ ਉੱਥੇ ਅੱਜ ਸਾਰੀਆਂ ਹੀ 7 ਸਟੇਟਾਂ 'ਚ ਜਾਂ BJP ਦੀ ਸਿੱਧੇ ਤੌਰ ਤੇ ਹਕੂਮਤ ਹੈ ਜਿਵੇਂ ਅਸਾਮ ਦੇ ਵਿੱਚ ਹੈ, ਜਾਂ ਜਿਹੜੀਆਂ ਹਕੂਮਤ ਕਰ ਰਹੀਆਂ ਪਾਰਟੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਭਾਗੀਦਾਰੀ ਹੈ। ਸੋ ਉਦੋਂ ਉਹਨਾਂ ਨੇ ਐਪਰੀਹੈਂਸ਼ਨ ਇਜ਼ਹਾਰ ਕੀਤੀ ਸੀ ਕਿ ਜੇ ਬੇਸਿਕ ਜਿਹੜਾ ਆਰਟੀਕਲ 370 ਕਨਸਟੀਟਿਊਸ਼ਨ 'ਚ ਹੈ ਉਹ ਸਿੰਪਲ ਪਾਰਲੀਮੈਂਟਰੀ ਐਕਟ ਨਾਲ ਐਬਰੋਗੇਟ ਹੋ ਸਕਦਾ ਹੈ ਤੇ ਸਾਡਾ ਸਟੇਟਸ ਤਾਂ ਵੀ ਇਵੇਂ ਹੀ ਹੋ ਸਕਦਾ ਹੈ। ਪਰ ਇਹਨਾਂ ਨੇ ਉਦੋਂ ਬੜਾ ਜਾ ਕੇ ਉੱਥੇ ਐਸ਼ੋਰ ਵੀ ਕੀਤਾ, ਅਮਿਤ ਸ਼ਾਹ ਖੁਦ ਅਸਾਮ ਦੇ ਦੌਰੇ ਤੇ ਗਿਆ ਕਿ ਇਹਦੇ ਨਾਲ ਕੋਈ ਇਫੈਕਟ ਨਹੀਂ। ਹੁਣ ਅਸੀਂ ਦੇਖ ਰਹੇ ਹਾਂ ਵੀ ਸਾਰਾ ਨਾਰਥ ਈਸਟ ਇਸ ਵੇਲੇ ਸੜ ਰਿਹਾ, ਉੱਥੇ ਕੀ ਚੱਲ ਰਿਹਾ ਹੈ ਬਹੁਤ ਖਬਰਾਂ ਘੱਟ ਬਾਹਰ ਨੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫੌਜ, ਪੁਲਿਸ, ਕਰਫਿਊ ਦੇ ਬਾਵਜੂਦ ਲੱਖਾਂ ਲੋਕ ਸੜਕਾਂ ਤੇ ਨੇ, ਹਾਈਵੇ ਬੰਦ ਨੇ, ਇੱਕ MLA ਦਾ ਘਰ ਸਾੜ ਦਿੱਤਾ ਹੈ, ਮੁੱਢਲੇ ਤੌਰ ਤੇ 2 ਬੰਦਿਆਂ ਦੇ ਗੋਲੀ ਨਾਲ ਮਰਨ ਦੀ ਖਬਰ ਹੈ, ਕਿੰਨੇ ਜ਼ਖਮੀ ਨੇ।
ਪਰ ਉਹ ਨਾਰਥ ਈਸਟ ਜਿਹੜਾ ਸੈਂਕੜਿਆਂ ਕਬੀਲਿਆਂ ਦੇ ਵਿੱਚ ਵੰਡਿਆ ਹੋਇਆ ਹੈ, ਜੀ ਜਿਨ੍ਹਾਂ ਦੇ ਅੱਗੋਂ ਸੈਂਕੜਿਆਂ ਡਾਇਲੈਕਟ ਨੇ, ਇਸ ਵੇਲੇ ਉਹ ਸੋਲੀਡੈਰਿਟੀ ਦੇ ਨਾਲ ਇਕੱਠੇ ਹੋ ਗਏ ਨੇ। ਜਿੱਥੇ ਕਿਉਂਕਿ ਜਿਹੜੀ ਕਬੀਲਿਆਂ ਦੀ ਸੁਸਾਇਟੀ ਹੁੰਦੀ ਹੈ, ਲੜਦੇ ਵੀ ਰਹਿੰਦੇ ਨੇ ਆਪਸ ਦੇ ਵਿੱਚ, ਔਰ ਬਹੁਤ ਸਾਰੇ ਝਗੜੇ ਉਹ ਨਾਗਿਆਂ ਮੀਜ਼ੋਆਂ ਦੇ ਹੋਣ, ਮੀਜ਼ੋਆਂ ਜਾਂ ਮਨੀਪੁਰ ਵਾਲਿਆਂ ਦੇ ਹੋਣ, ਜਾਂ ਨਾਗਿਆਂ ਮਨੀਪੁਰ ਵਾਲਿਆਂ ਦੇ ਹੋਣ, ਕਬੀਲਿਆਂ ਦੇ ਝਗੜੇ ਨੇ। ਜੀ ਔਰ ਵਿਦਨ ਨਾਗਿਆਂ ਦੇ ਵੀ ਆਪਣਾ ਵੱਡਾ ਕਬੀਲਾ ਹੈ ਉਹਨਾਂ ਦੇ। ਲੇਕਿਨ ਇਸ ਮੁੱਦੇ ਦੇ ਉੱਤੇ ਇਸ ਵੇਲੇ ਸਾਰਾ ਨਾਰਥ ਈਸਟ ਇਕੱਠਾ ਹੈ। ਔਰ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਦੀਆਂ ਜੜ੍ਹਾਂ ਵੀ ਜਾ ਕੇ ਕਸ਼ਮੀਰ ਦੇ ਮੁੱਦੇ ਦੇ ਨਾਲ ਹੀ ਜੁੜਦੀਆਂ ਨੇ, ਕਿਉਂਕਿ ਇੱਕ ਵਾਰ ਜਦੋਂ ਇੱਕ ਗੁੰਡਾ ਕਿਸੇ ਥਾਂ ਦੇ ਉੱਤੇ ਆਪਣੇ ਗੁੰਡਾ ਐਕਟ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ, ਤੇ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਕਿ ਉਹਦੀ ਦਿਲ ਵਧੀ ਹੋ ਗਈ, ਕਿ ਵੀ ਉਹ ਕੀ ਆ, ਉਹਦੇ ਹੁਣ ਦਿਲ ਵਧਿਆ ਹੋਇਆ, ਹੁਣ ਹੋਰ ਕਰੇਗਾ। ਸੋ ਉਹਨਾਂ ਨੇ ਦੇਖਿਆ ਵੀ ਅਸੀਂ ਕਸ਼ਮੀਰ ਵਰਗੀ ਗੱਲ ਜਿਹੜੀ ਕਨਸਟੀਟਿਊਸ਼ਨ ਦੇ ਵਿੱਚ ਸੀ, ਉਹਨੂੰ ਅਸੀਂ ਉਡਾ ਦਿੱਤਾ। ਇੰਟਰਨੈਸ਼ਨਲੀ ਕੀ ਕਰ ਲਿਆ ਕਿਸੇ ਨੇ, ਯੂਰਪੀਅਨ ਯੂਨੀਅਨ ਦਾ ਇੱਕ ਆਪਣੇ ਹੀ ਪੈਸੇ ਦੇ ਕੇ ਆਪਣੀ ਪਲਾਂਟਡ NGO ਰਾਹੀਂ ਡੈਲੀਗੇਸ਼ਨ ਮੰਗਵਾ ਲਿਆ। ਉਹਨਾਂ ਨੇ ਕਹਿ ਦਿੱਤਾ ਜੀ ਸਭ ਅੱਛਾ ਹੈ। US ਸਿਰਫ ਨੇ ਰਿਪੋਰਟ ਮਾੜੀ ਮੋਟੀ ਕੱਢੀ, ਟਰੰਪ ਉਹੀ ਕਹਿੰਦਾ ਰਿਹਾ ਜੀ ਮੈਂ ਵਿਚੋਲਗੀ ਕਰਨ ਨੂੰ ਤਿਆਰ ਹਾਂ ਕਸ਼ਮੀਰ 'ਚ ਇੱਧਰ ਉੱਧਰ। ਪਾਕਿਸਤਾਨ, ਮਲੇਸ਼ੀਆ, ਟਰਕੀ, ਉਹਨਾਂ ਨੇ ਠੀਕ ਹੈ UN ਦੇ ਵਿੱਚ ਲੈਕਚਰ ਕੀਤਾ ਹੈ। ਇਮਰਾਨ ਖਾਨ ਸਾਹਿਬ ਦਾ ਵੀ ਬੜਾ ਇੰਪ੍ਰੈਸਿਵ ਲੈਕਚਰ ਸੀ। ਫਿਰ ਉਸ ਤੋਂ ਬਾਅਦ ਕੀ ਹੋ ਗਿਆ, 3 ਮਹੀਨੇ ਲੰਘ ਗਏ, ਸਾਰੇ 4 ਮਹੀਨੇ ਲੰਘ ਗਏ। ਸੋ ਇਸ ਸਾਰੇ ਤੋਂ ਬਾਅਦ ਉਹਨਾਂ ਦਾ ਦਿਲ ਵਧਿਆ। ਬੇਸ਼ੱਕ ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਇਹ ਸੀ ਕਿ ਅਸੀਂ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ NRC ਲਾਗੂ ਕਰਾਂਗੇ, ਅਸੀਂ ਜਿਹੜਾ ਕੈਬ ਜਿਹਨੂੰ ਇਹ ਸਿਟੀਜ਼ਨਸ ਅਮੈਂਡਮੈਂਟ ਬਿੱਲ ਕਹਿੰਦੇ ਨੇ, ਇਹ ਅਸੀਂ ਲਾਗੂ ਕਰਾਂਗੇ। ਪਰ ਇੰਨਾ ਰਿਸਕ ਇਹਨਾਂ ਨੇ ਨਹੀਂ ਸੀ ਲੈਣਾ ਜੇ ਕਸ਼ਮੀਰ ਦੇ ਮੁੱਦੇ ਦੇ ਉੱਤੇ ਇੰਟਰਨੈਸ਼ਨਲੀ ਆਵਾਜ਼ ਉੱਠਦੀ। ਔਰ ਵਿਦਨ ਇੰਡੀਆ ਵੀ ਕਸ਼ਮੀਰ ਦੇ ਮੁੱਦੇ ਤੇ ਸਿੱਖ ਖਲੋਤੇ ਨੇ, ਪੰਜਾਬ ਦੀਆਂ ਕੁਛ ਧਿਰਾਂ ਔਰ ਲੈਫਟਿਸਟ ਕਮਿਊਨਿਸਟ ਜਿਹੜੇ ਨੇ, ਜਾਂ ਕੁਝ ਸੱਚੀਆਂ ਜ਼ਮੀਰਾਂ ਵਾਲੇ ਲੋਕ ਜਿਨ੍ਹਾਂ ਯਸ਼ਵੰਤ ਸਿਨਹਾ ਦਾ ਗਰੁੱਪ ਹੈ, ਜਾਂ ਰਵੀਸ਼ ਕੁਮਾਰ ਵਰਗੇ ਜਰਨਲਿਸਟ ਜਿਹੜੇ ਨੇ, ਉਹ ਆਪਣਾ ਤਜ਼ੀਆ ਕਰਦੇ ਨੇ। ਕੁੱਲ ਮਿਲਾ ਕੇ ਈਵਨ ਜਿਹੜੀਆਂ ਖੇਤਰੀ ਪਾਰਟੀਆਂ ਭਾਰਤ ਦੀਆਂ, ਔਰ ਮੈਂ ਅੱਜ ਆਪਣੇ ਵੀਕਲੀ ਕਾਲਮ ਦੇ ਵਿੱਚ ਕਿਹਾ ਕਿ ਬਹੁਤ ਵਾਰੇ ਹੁੰਦਾ ਹੈ ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਹੁੰਦੀਆਂ ਨੇ, ਜਿਵੇਂ ਅੱਜ ਕਾਂਗਰਸ ਔਰ BJP ਹੈ, ਉਹ ਤਾਂ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਦੇ ਆਰ ਵਾਈਂਗ ਵਿਦ ਈਚ ਅਦਰ, ਇਹ ਪ੍ਰੂਵ ਕਰਨ ਦੇ ਲਈ ਕਿ ਜੀ ਅਸੀਂ ਹਿੰਦੂਤਵੀ ਹਾਂ। ਕਾਂਗਰਸ ਨੇ ਸਿੱਖਾਂ ਦੀ ਨਸਲਕੁਸ਼ੀ ਕਰਕੇ ਬਹੁ ਗਿਣਤੀ ਨੂੰ ਖੁਸ਼ ਕੀਤਾ, ਔਰ 3/4 ਮੈਜੋਰਟੀ ਰਾਜੀਵ ਗਾਂਧੀ ਨੇ 1984 ਐਂਡ 'ਚ ਲਈ। ਮੋਦੀ ਅਮਿਤ ਸ਼ਾਹ ਦੀ ਸੀਰੀਅਲ ਕਿਲਰ ਜੋੜੀ ਨੇ ਗੁਜਰਾਤ ਦੇ ਵਿੱਚ 2002 ਦੇ ਵਿੱਚ ਹਜ਼ਾਰਾਂ ਮੁਸਲਮਾਨ ਮਾਰੇ, ਇੱਕ ਪ੍ਰਾਈਮ ਮਿਨਿਸਟਰ ਬਣ ਗਿਆ ਫੈਡਰਲ ਗਵਰਨਮੈਂਟ, ਇੱਕ ਹੋਮ ਮਿਨਿਸਟਰ ਬਣ ਗਿਆ। ਅੱਜ ਹੀ ਉਹਨਾਂ ਨੇ ਪਾਰਲੀਮੈਂਟ 'ਚ 1000 ਸਫ਼ੇ ਤੋਂ ਜ਼ਿਆਦਾ ਨਾਨਾਵਤੀ ਕਮਿਸ਼ਨ ਰਿਪੋਰਟ ਰੱਖੀ ਹੈ, ਜਿਹਦੇ 'ਚ ਉਹਨਾਂ ਨੇ ਕੁਇਟ ਕਰਤਾ ਸਾਰਿਆਂ ਨੂੰ ਕਿ ਜੀ ਕੋਈ ਮੋਦੀ ਦਾ ਕਸੂਰ ਨਹੀਂ, ਕੋਈ ਦੂਜਾ, ਹਾਂ ਪੁਲਿਸ ਦੀ ਇਨਕੰਪੀਟੈਂਸੀ ਹੈਗੀ ਹੈ ਜਿਹੜੀ ਉਹਨਾਂ ਨੇ ਉਹਨੂੰ ਕੰਟਰੋਲ ਨਹੀਂ ਕੀਤਾ। ਸੋ ਕੁੱਲ ਮਿਲਾ ਕੇ ਉਹਨਾਂ ਨੇ ਦੇਖਿਆ ਵੀ ਕਸ਼ਮੀਰ ਵਰਗਾ ਮੁੱਦਾ ਜਿਹੜਾ UN ਸਿਕਿਉਰਿਟੀ ਕੌਂਸਲ ਦੇ ਵਿੱਚ ਸੀ, ਜਿਸ ਦੇ ਉੱਤੇ 13-14 ਰੈਜ਼ੋਲੂਸ਼ਨ ਸੀ ਪਲੇਬਿਸਾਈਡ ਦੇ, ਉਹ ਅਸੀਂ ਜੰਮੂ ਕਸ਼ਮੀਰ ਦੀ ਹੋਂਦ ਹੀ ਮਿਟਾ ਦਿੱਤੀ। ਇਹ ਨਹੀਂ ਆਰਟੀਕਲ 370 ਖਤਮ ਕੀਤਾ, 2 ਯੂਨੀਅਨ ਟੈਰੀਟਰੀਜ਼ ਬਣਾ ਦਿੱਤੀਆਂ, ਖਤਮ ਕਰ ਦਿੱਤਾ। ਔਰ ਅੱਜ ਜੰਮੂ ਕਸ਼ਮੀਰ ਹਾਈ ਕੋਰਟ ਸ੍ਰੀਨਗਰ ਦੇ ਵਿੱਚ ਉਹ ਕਹਿੰਦਾ ਹੈ ਕਿ ਜੀ ਸਾਨੂੰ ਜੰਮੂ ਕਸ਼ਮੀਰ ਪੁਲਿਸ ਦੀ ਜਿਹੜੀ ਹੈ ਸਿਕਿਉਰਿਟੀ ਨਹੀਂ ਚਾਹੀਦੀ, ਸਾਨੂੰ CRPF ਦੀ ਦਿਓ। ਸਾਰੇ ਜਿੰਨੇ ਜੰਮੂ ਕਸ਼ਮੀਰ ਜਿਹੜੀ ਹੁਣ ਯੂਨੀਅਨ ਟੈਰੀਟਰੀ ਹੈ, ਉਹਦੇ 'ਚ ਉਹਨਾਂ ਦਾ ਪੂਰਾ ਇਹਦੇ ਉੱਤੇ ਹੈ ਕਿ ਜੀ ਇਹ ਜਿਹੜੀ ਹੈ CRPF, ਯਾਨੀ ਈਵਨ ਜਿਹੜੀ ਸਟੇਟ ਪੁਲਿਸ 1.5 ਲੱਖ ਬੰਦਾ ਟ੍ਰੇਨਡ ਕਰਕੇ ਜਿਨ੍ਹਾਂ ਤੋਂ ਆਪਣੇ ਮੁੰਡੇ ਮਰਵਾਉਂਦੇ ਰਹੇ ਨੇ, ਅੱਜ ਜੰਮੂ ਔਰ ਕਸ਼ਮੀਰ ਦੀਆਂ ਅਦਾਲਤਾਂ ਨੂੰ ਜਿਹੜੇ ਹੈ ਉਹ ਉਹਨਾਂ ਦੀ ਸਿਕਿਉਰਿਟੀ ਨਹੀਂ ਚਾਹੀਦੀ, ਉਹਨਾਂ ਤੇ ਉਹਨਾਂ ਨੂੰ ਭਰੋਸਾ ਨਹੀਂ ਹੈਗਾ, ਉਹ ਦੂਜੇ ਪਾਸੇ ਜਾ ਰਹੇ ਨੇ। ਔਰ ਖਾਸ ਤੌਰ ਤੇ ਜਿਹੜਾ ਸਭ ਤੋਂ ਨਿਰਾਸ਼ਾਜਨਕ ਰੋਲ ਕਾਂਗਰਸ ਦਾ ਵੀ ਇੱਕ ਗਰੁੱਪ, ਕਿਉਂਕਿ ਰਾਜ ਸਭਾ ਦੇ ਵਿੱਚ BJP ਕੋਲ ਕੋਈ ਜਿਹੜੀ ਹੈ ਮੈਜੋਰਿਟੀ ਨਹੀਂ ਹੈ, ਕਸ਼ਮੀਰ ਵਾਲਾ ਵੀ ਅੰਡਰ ਪ੍ਰੋਸੀਜਰ ਉਹਨਾਂ ਨੇ ਜਿਹੜਾ ਰਾਜ ਸਭਾ ਦੇ ਵਿੱਚ ਲਿਆਂਦਾ। ਕਾਂਗਰਸ ਦੇ ਵੀ ਮੈਂਬਰ ਟੁੱਟ ਕੇ BJP ਦੀ ਸਪੋਰਟ ਤੇ ਗਏ। ਪਰ ਸਭ ਤੋਂ ਮੈਂ ਸਮਝਦਾ ਵੀ ਜਿਹੜਾ ਅਫਸੋਸਨਾਕ ਮੰਜ਼ਰ ਸੀ ਉਹ ਸੀ ਖੇਤਰੀ ਪਾਰਟੀਆਂ ਦਾ ਰੋਲ। ਉਹਨਾਂ 'ਚ ਬਤੌਰੇ ਸਿੱਖ ਮੈਂ ਸ਼ਰਮ ਮਹਿਸੂਸ ਕਰਦਾ ਹਾਂ, ਅਕਾਲੀ ਦਲ ਦੀ ਗੱਲ ਕਰਦੇ ਹਾਂ ਕਿ ਜਿਸ ਕੌਮ ਦੇ ਰਹਿਬਰ ਨੇ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਲਈ ਸ਼ਹਾਦਤ ਦਿੱਤੀ ਹੋਏ, ਬਿਲਕੁਲ ਉਸ ਸਿੱਖ ਕੌਮ ਦੀ ਨੁਮਾਇੰਦਗੀ ਕਰਦਾ ਅਕਾਲੀ ਦਲ ਕਸ਼ਮੀਰ ਮੁੱਦੇ ਦੇ ਉੱਤੇ ਵੀ, ਔਰ ਹੁਣ ਕੈਬ ਦੇ ਸਿਟੀਜ਼ਨ ਅਮੈਂਡਮੈਂਟ ਬਿੱਲ ਦੇ ਮੁੱਦੇ ਉੱਤੇ ਵੀ
ਸਰਕਾਰ ਦੇ ਨਾਲ ਖਲੋਤਾ ਹੋਏ ਕਿ ਜੀ ਜਿਹੜੇ ਅਕਾਲੀ ਦਲ ਦਾ ਆਪਣਾ ਏਜੰਡਾ ਆਨੰਦਪੁਰ ਦਾ ਮਤਾ ਮੋਰ ਆਟੋਨਮੀ ਟੂ ਦਾ ਸਟੇਟਸ ਹੋਏ, ਜੀ ਕਿਸੇ ਵੇਲੇ ਉਹੀ ਅਕਾਲੀ ਦਲ ਮੰਗ ਕਰਦਾ ਸੀ ਜੀ ਪੰਜਾਬ 'ਚ ਆਰਟੀਕਲ 370 ਲਾਗੂ ਕੀਤਾ ਜਾਏ, ਸਾਨੂੰ ਉਨੀ ਫਰੀडम ਹੋਏ, ਆਪਣੀ ਸਾਡੀ ਪਾਰਲੀਮੈਂਟ ਹੋਏ, ਆਪਣਾ ਝੰਡਾ ਹੋਏ, ਆਪਣਾ ਦੂਜਾ ਹੋਏ। ਬਿਲਕੁਲ ਉਹ ਜਾ ਕੇ ਦੁਸ਼ਮਣ ਦੇ ਨਾਲ ਖਲੋ ਗਿਆ ਕਿਉਂਕਿ ਇੰਨੇ ਕੁ ਕਾਣੇ ਕਰ ਦਿੱਤੇ ਹੋਏ ਨੇ ਖੇਤਰੀ ਪਾਰਟੀਆਂ ਵਾਲੇ ਔਰ ਇੰਨੇ ਕਿ ਕਰਪਟ ਨੇ ਕਿ ਇਹਨਾਂ ਨੂੰ ਇਹ ਡਰ ਹੁੰਦਾ ਹੈ, ਉਹਨਾਂ ਨੂੰ ਅੰਦਰ ਵਾੜ ਕੇ ਉਹ ਗੁਪਤ ਫਾਈਲ ਦਿਖਾ ਦਿੰਦੇ ਨੇ ਕਿ ਭਾਈ ਫਿਰ CBI ਦਾ ਰੇਡ ਵੀ ਹੋਏਗਾ, ਇਨਕਮ ਟੈਕਸ ਵਾਲਿਆਂ ਦਾ ਵੀ ਹੋਏਗਾ, ਐਨਫੋਰਸਮੈਂਟ ਡਾਇਰੈਕਟੋਰੇਟ ਦਾ ਵੀ ਹੋਏਗਾ। ਹੁਣ ਲਾਲੂ ਯਾਦਵ ਦਾ ਤੇ ਉੱਥੇ ਚਟਾਲੇ ਦਾ ਕੀ ਹਾਲ ਕੀਤਾ ਹੋਇਆ ਹਰਿਆਣਾ 'ਚ, ਅਜੇ ਤੱਕ ਬਾਹਰ ਨਹੀਂ ਨਿਕਲਣ ਦਿੱਤੇ ਜੀ ਉਹਨਾਂ ਨੂੰ। ਉਹ ਦਿਖਾ ਦਿੰਦੇ ਨੇ, ਉਹ ਦੇਖ ਲਓ ਉਹਨਾਂ ਦਾ ਕੀ ਉਹਨਾਂ ਹਾਲ ਦਾ ਹੈ। ਕੀ ਹਾਲ ਹੈ। ਸੋ ਜ਼ਾਹਰ ਹੈ ਕਿ ਕਸ਼ਮੀਰ ਦੇ ਮੁੱਦੇ ਦੇ ਉੱਤੇ ਮਾਇਆਵਤੀ ਦੀ ਪਾਰਟੀ ਜਿਹੜੀ ਉਹ ਕਹਿਣ ਨੂੰ ਬਾਬਾ ਸਾਹਿਬ ਅੰਬੇਦਕਰ ਕਹਿ ਕੇ ਕਨਸਟੀਟਿਊਸ਼ਨ ਦੀ ਗੱਲ ਕਰਦੇ ਨੇ ਕਿ ਭਾਈ ਇਹ ਬਾਬਾ ਸਾਹਿਬ ਦੇ ਕਨਸਟੀਟਿਊਸ਼ਨ ਦੇ ਵਿੱਚ ਹੀ ਆਰਟੀਕਲ 370 ਆਇਆ ਸੀ, ਤੁਹਾਨੂੰ ਸ਼ਰਮ ਨਹੀਂ ਆਈ ਕਿ ਵੀ ਤੁਸੀਂ ਜਾ ਕੇ ਦੁਸ਼ਮਣ ਦੇ ਨਾਲ ਖਲੋਤੇ ਹੋ ਕਿ ਭਾਈ ਇਸ ਆਇਨ ਦੀਆਂ ਧੱਜੀਆਂ ਉਡਾ ਦਿਓ। ਵੈਸੇ ਤੁਸੀਂ ਕਹਿੰਦੇ ਹੋ ਜੀ ਇਸ ਤੋਂ ਵਧੀਆ ਕਨਸਟੀਟਿਊਸ਼ਨ ਹੀ ਕੋਈ ਨਹੀਂ ਦੁਨੀਆ 'ਚ। ਕੇਜਰੀਵਾਲ ਬਿਲਕੁਲ ਅਦਰਵਾਈਜ਼ ਜਿਹਨੂੰ ਲੈਫਟਿਸਟ ਕਹਿੰਦੇ ਨੇ ਜਾਂ ਦੂਜਾ ਔਰ ਬੜਾ ਉਹਦੀ ਹਮਾਇਤ ਦੇ ਉੱਤੇ। ਔਰ ਕੱਲਾ ਇਹ ਨਹੀਂ, ਬਿਹਾਰ ਜਨਤਾ ਦਲ ਯੂਨਾਈਟਿਡ ਸੈਕੂਲਰ ਨਤੀਸ਼ ਕੁਮਾਰ ਜਿਹਨੂੰ ਅਸੀਂ ਵੀ ਬੜੀ ਤਾਰੀਫ ਕਰਦੇ ਰਹੇ ਕਿ ਜੀ 10ਵੇਂ ਪਾਤਸ਼ਾਹ ਦਾ 350 ਸਾਲਾ ਮਨਾਇਆ, ਇੱਧਰ ਉੱਧਰ ਬੜਾ ਸੈਕੂਲਰ ਤੇ ਉਹਦੀ ਪਾਰਟੀ ਖੁੱਲ। ਬੀਜੂ ਪਟਨਾਇਕ ਉੜੀਸਾ ਦਾ ਚੀਫ ਮਿਨਿਸਟਰ ਸੀ, ਉਹਦਾ ਮੁੰਡਾ ਨਵੀਨ ਪਟਨਾਇਕ ਹੈ, ਬੀਜੂ ਦਲ ਬਣਾਇਆ ਹੋਇਆ, ਉੱਥੇ ਚੀਫ ਮਿਨਿਸਟਰ ਵੀ ਹੈ, ਜਿਹਦੇ ਥੱਲੇ ਹੁਣ ਜਿਹੜਾ ਮੰਗੂ ਮੱਠ ਇਤਿਹਾਸਕ ਗੁਰਦੁਆਰਾ ਜਗਨਨਾਥਪੁਰੀ ਉੜੀਸਾ 'ਚ ਢਾਇਆ, ਉਹਦੇ ਸਾਰੇ ਮੈਂਬਰਾਂ ਨੇ ਵੀ ਸਪੋਰਟ ਕੀਤਾ। ਸੋ ਕੁੱਲ ਮਿਲਾ ਕੇ ਤੁਸੀਂ ਦੇਖਦੇ ਹੋ ਕਿ ਵੀ ਇੱਕ ਮਮਤਾ ਬੈਨਰਜੀ ਨੂੰ ਛੱਡ ਕੇ ਜਿਹੜੀ ਰੀਜਨਲ ਪਾਰਟੀ ਤ੍ਰਿਣਮੂਲ ਕਾਂਗਰਸ ਹੈ, ਸਾਰੇ ਦੇ ਸਾਰੇ ਹੀ ਉਹਨਾਂ ਨੇ ਇਸ ਤਰ੍ਹਾਂ ਉਹਨਾਂ ਨੇ ਰਾਜ ਸਭਾ ਦੇ ਵਿੱਚ ਵੀ ਕੀਤਾ। ਸੋ ਜਦੋਂ ਇਹ ਨੰਬਰ ਗੇਮ ਵੀ ਚੱਲ ਰਹੀ ਸੀ ਕਿ ਜੀ ਰਾਜ ਸਭਾ 'ਚ ਜਦੋਂ ਹੁਣ ਇਹ ਸਿਟੀਜ਼ਨ ਅਮੈਂਡਮੈਂਟ ਬਿੱਲ ਆਏਗਾ, ਬੀਜੇਪੀ ਦੇ ਕੌਣ ਕਿੱਧਰ ਜਾਣਗੇ, ਕਾਂਗਰਸ, ਉਹ ਪੂਰੇ ਕੌਨਫੀਡੈਂਟ ਸੀ। ਉਹਨਾਂ ਨੂੰ ਇਹ ਪਤਾ ਹੈ, ਇਹਨਾਂ ਸਾਰਿਆਂ ਦੀਆਂ ਫਾਈਲਾਂ ਦਿਖਾਈਆਂ ਹੋਈਆਂ ਕਿ ਜੀ ਅਸੀਂ ਜਿਹੜਾ ਉਹਨੂੰ ਕੈਰੀ ਕਰਾਂਗੇ ਰਾਜ ਸਭਾ 'ਚ, ਔਰ ਹੋਇਆ ਕੈਰੀ। ਹੁਣ ਕੁੱਲ ਮਿਲਾ ਕੇ ਇੱਕ ਪਾਸੇ ਤਾਂ ਇਹ ਆਲਮ ਹੈ, ਔਰ ਇਹਦੇ ਥੱਲੇ ਮੈਂ ਜਿਵੇਂ ਆਪਣੇ ਅੱਜ ਦੇ ਕਾਲਮ 'ਚ ਵੀ ਇਹ ਲਿਖਿਆ ਹੈ ਕਿ ਭਾਰਤ ਦੇ ਵਿੱਚ ਹੁਣ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਸਟਾਈਲ ਡਿਸਇੰਟੀਗ੍ਰੇਸ਼ਨ ਤੋਂ ਬਿਨਾ ਕੋਈ ਚੋਇਸ ਨਹੀਂ ਬਚੀ, ਕਿਉਂਕਿ ਨੈਸ਼ਨਲ ਪਾਰਟੀਆਂ ਤੋਂ ਤੁਸੀਂ ਡਿਸਅਪਾਇੰਟ ਹੁੰਦੇ ਹੋ। ਤੁਹਾਨੂੰ ਇਹ ਲੱਗਦਾ ਹੈ ਕਿ ਜੇ ਰੀਜਨਲ ਇਜ਼ਮ ਆ ਜਾਏ, ਖੇਤਰੀਵਾਦ ਆ ਜਾਏ, ਰੀਜਨਲ ਪਾਰਟੀਜ਼ ਜਿਵੇਂ ਪੰਜਾਬ ਦੇ ਵਿੱਚ ਅਕਾਲੀ ਦਲ ਹੈ, ਉੜੀਸਾ 'ਚ ਬੀਜੂ ਦਲ ਹੈ, ਯੂਪੀ ਦੇ ਵਿੱਚ ਸਮਾਜਵਾਦੀ ਪਾਰਟੀ ਜਾਂ ਬਹੁਜਨ ਹੈ, ਔਰ ਬੰਗਾਲ 'ਚ ਮਮਤਾ ਬੈਨਰਜੀ ਹੈ, ਔਰ ਇਸੇ ਤਰ੍ਹਾਂ ਕੇਰਲਾ ਦੇ ਵਿੱਚ ਮੁਸਲਿਮ ਲੀਗ ਦਾ ਥੋੜਾ ਬਹੁਤ ਇਨਫਲੂਐਂਸ ਹੈ। ਸੋ ਕੁੱਲ ਮਿਲਾ ਕੇ ਆਂਧਰਾ ਪ੍ਰਦੇਸ਼ ਦੇ ਵਿੱਚ ਤੇਲਗੂ ਦੇਸ਼ਮ ਪਾਰਟੀ ਹੈ ਕਿ ਵੀ ਜੇ ਕਿਸੇ ਸਟੇਜ ਤੇ ਲੋਕ ਡਿਸਅਪਾਇੰਟ ਹੋ ਕੇ ਇਹਨਾਂ ਕੋਲੋਂ ਖੇਤਰੀ ਪਾਰਟੀਆਂ ਦਾ ਕੋਈ ਮੁਹਾਜ਼ ਦਿੱਲੀ 'ਚ ਬਣੇ, ਜਿਵੇਂ ਇੱਕ ਸਟੇਜ ਤੇ ਦੇਵ ਗੌੜਾ ਜਿਹੜਾ ਹੈ ਉਹ ਕਰਨਾਟਕਾ 'ਚੋਂ ਆਇਆ ਸੀ, ਕੋਲੀਸ਼ਨ ਗਵਰਨਮੈਂਟ ਦੇ ਵਿੱਚ ਸੀ, ਤਾਂ ਫਿਰ ਸ਼ਾਇਦ ਇਹ ਹੋਪ ਬਣ ਸਕਦੀ ਹੈ ਕਿ ਭਾਰਤ ਦੇ ਵਿੱਚ ਟਰੂ ਫੈਡਰਲ ਸਟਰਕਚਰ ਦੀ ਗੱਲ ਜਿਹੜੀ ਕਦੇ ਕੈਬਨਿਟ ਮਿਸ਼ਨ ਪਲਾਨ 'ਚ ਸੀ ਕਿ 3-4 ਮਹਿਕਮੇ ਸੈਂਟਰ ਦੇ ਕੋਲ ਹੋਣ, ਡਿਫੈਂਸ, ਕਮਿਊਨੀਕੇਸ਼ਨ, ਕਰੰਸੀ ਔਰ ਫੋਰਨ ਅਫੇਅਰ, ਔਰ ਬਾਕੀ ਸਟੇਟਾਂ ਆਟੋਨਮਸ ਹੋਣ। ਪਰ ਜਿਵੇਂ ਇਹਨਾਂ ਦੀ ਪੈੜ ਚਾਲ ਦੇ ਮਗਰ ਹਿੰਦੂਤਵੀ ਪਾਰਟੀਆਂ ਦੇ ਖੇਤਰੀ ਪਾਰਟੀਆਂ ਤੁਰੀਆਂ ਨੇ, ਤਾਂ ਫਰਕ ਹੀ ਕੋਈ ਨਹੀਂ ਹੈ। ਸੋ ਜ਼ਾਹਰ ਹੈ ਕਿ ਹੁਣ ਜਿਸ ਰਸਤੇ ਦੇ ਉੱਤੇ ਭਾਰਤ ਆ ਕੇ ਖਲੋ ਗਿਆ, ਇਹ ਤਾਂ ਉਹੀ ਹੈ ਜਿਵੇਂ ਸੋਵੀਅਤ ਯੂਨੀਅਨ ਦਾ ਅਥਾਰਟੇਰੀਅਨਿਜ਼ਮ, ਹੈਜੇਮਨਿਕ ਸੈਂਟਰਲ ਰੂਲ ਗਲਬਾ ਸੀ, ਪਰ ਅਲਟੀਮੇਟਲੀ ਉਹਦੇ 15 ਟੁਕੜੇ ਹੋਏ। ਯੂਗੋਸਲਾਵੀਆ ਦੇ ਵਿੱਚ ਵੀ ਮਾਰਸ਼ਲ ਟੀਟੋ ਦੇ ਥੱਲੇ ਇੱਕ ਸਟੇਜ ਤੇ ਬੜੀ ਪ੍ਰੋਗਰੈਸ ਕੀਤੀ, ਉਹ ਵੀ ਸੀ ਉਹਨੂੰ ਤ੍ਰਿਮੂਰਤੀ ਕਹਿੰਦੇ ਸੀ ਜੀ, 3 ਵੱਡੀਆਂ ਸ਼ਖਸੀਅਤਾਂ, ਨਹਿਰੂ ਆਫ ਇੰਡੀਆ, ਟੀਟੋ ਆਫ ਯੂਗੋਸਲਾਵੀਆ, ਨਾਸਰ ਆਫ ਇਜਿਪਟ, ਇਹ 3 ਵੱਡੇ ਸਟੇਟਸਮੈਨ ਦੇ ਤੌਰ ਤੇ ਜਾਣੇ ਜਾਂਦੇ ਸੀ। ਤੇ ਫਿਰ ਉਹ ਟੀਟੋ ਗਿਆ ਤੇ ਨਾਲ ਹੀ ਯੂਗੋਸਲਾਵੀਆ ਵੀ ਗਿਆ, ਕਿਉਂਕਿ ਜਦੋਂ ਤੁਸੀਂ ਲੋਕਾਂ ਦੀਆਂ ਐਸਪੀਰੇਸ਼ਨਸ ਦੇ ਉਲਟ ਸਿਰਫ ਤੇ ਸਿਰਫ ਡੰਡੇ ਦੇ ਨਾਲ ਕੁਝ ਕਰਨਾ ਚਾਹੁੰਦੇ ਹੋ ਤੇ ਫਿਰ ਉਹੀ ਹੋ ਰਿਹਾ ਹੈ। ਆਲਰੇਡੀ ਜਿਵੇਂ ਇਹ ਕੋਟ ਅਸੀਂ ਕੀਤਾ ਸੀ ਕਿ ਦਿਸ ਇਜ਼ ਬਿਗਨਿੰਗ ਆਫ ਐਨ ਐਂਡ ਆਫ ਇੰਡੀਅਨ ਯੂਨੀਅਨ, ਔਰ ਨਾਰਥ ਈਸਟ ਜਿਹੜਾ ਅੱਜ ਸੜ ਰਿਹਾ ਹੈ, ਅਸਾਮ ਤੋਂ ਲੈ ਕੇ ਅਖੀਰਲੀ ਪੋਸਟ ਮਨੀਪੁਰ ਤੱਕ, ਇਹ ਮੈਸੇਜ ਹੈ ਜਿੱਥੇ ਬੀਜੇਪੀ ਦੀਆਂ ਆਪਣੀਆਂ ਹਕੂਮਤਾਂ ਨੇ। ਪਰ ਇੱਕ ਗੱਲ ਹੋਰ ਦੇਖਣ ਵਾਲੀ ਹੈ
ਕਿ ਗੱਲ ਉਹ ਇਸ ਲਈ ਨਹੀਂ ਖੜੇ ਕਿ ਜੀ ਉਹ ਕੋਈ ਮੁਸਲਮਾਨਾਂ ਦੇ ਹੱਕ 'ਚ ਨੇ ਕਿ ਜੀ ਜਿਹੜਾ ਤੁਸੀਂ ਇਹ ਬਿੱਲ ਪਾਸ ਕੀਤਾ ਹੈ ਕਿ ਜੀ 2015 ਤੋਂ ਪਹਿਲੇ ਜਿਹੜੇ ਪਾਕਿਸਤਾਨ, ਬੰਗਲਾਦੇਸ਼ ਔਰ ਅਫਗਾਨਿਸਤਾਨ ਤੋਂ ਲੋਕ ਆਏ ਉਹਨਾਂ ਨੂੰ ਜਿਹੜਾ ਸਿਟੀਜ਼ਨਸ਼ਿਪ ਦਾ ਰਾਈਟ 6 ਸਾਲ ਬਾਅਦ ਉਹ ਰਹਿ ਸਕਦੇ ਨੇ। ਉਹ ਇਸ ਲਈ ਨੇ ਕਿ ਵੀ ਅਸੀਂ ਇੱਥੇ ਬੰਗਾਲੀ ਹਿੰਦੂ ਨਹੀਂ ਵੜਨ ਦੇਣੇ, ਜੀ ਮੁਸਲਮਾਨ ਤਾਂ ਖਤਮ ਹੋ ਗਏ, ਕਿਉਂਕਿ ਜੇ ਉਸ ਕੈਬ ਦੇ ਥੱਲੇ ਉਹ ਤਾਂ ਉਹਨਾਂ ਦੀ ਤਾਂ ਹੈ ਹੀ ਨਹੀਂ ਲੈਜੀਟੀਮੇਸੀ। ਸੋ ਇਸ ਗੱਲ ਨੇ ਕਈ ਕੁਝ ਭੰਨਿਆ, ਜਿੱਥੇ ਇੱਕ ਪਾਸੇ ਇਹ ਦੱਸ ਦਿੱਤਾ ਹੈ ਕਿ ਜੀ ਇਹ ਕੋਈ ਹਿੰਦੂਤਵਾ ਦਾ ਕੋਈ ਇਹ ਜਿਹੜਾ ਇਹ ਸੌਦਾ ਵੇਚਦੇ ਸੀ ਕਿ ਜੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਔਰ ਇੱਕ ਸਾਡੀ ਤਹਿਜ਼ੀਬ, ਇਹ ਸਾਹਮਣੇ ਆ ਗਿਆ ਕਿ ਜਿਹੜਾ ਹਿੰਦੀ ਹਿੰਦੁਸਤਾਨ ਹੈ ਇਹ ਗੰਗਾ ਤੇ ਜਮਨਾ ਦੇ ਵਿਚਕਾਰ ਹੀ ਹੈ। ਇਹ ਠੀਕ ਹੈ, ਇਸ ਵੇਲੇ ਡਰ ਦੇ ਥੱਲੇ ਇਹਨਾਂ ਨੇ ਉਹ ਵੋਟਾਂ ਪੂਰੀਆਂ ਕਰ ਲਈਆਂ ਨੇ, ਪਰ ਨਾਰਥ ਈਸਟ ਨੇ ਝੰਡਾ ਚੁੱਕ ਲਿਆ ਔਰ ਨਾਰਥ ਈਸਟ ਹਮੇਸ਼ਾ ਹੀ ਅਹਿਮੀਅਤ ਰੱਖਦਾ ਰਿਹਾ ਹੈ। ਅਸੀਂ ਪ੍ਰੀਵੀਅਸ ਪੀਰੀਅਡ 'ਚ ਵੀ ਦੇਖੀਏ, ਜਦੋਂ ਜਾਪਾਨੀਆਂ ਦੀ ਐਡਵਾਂਸਮੈਂਟ ਹੋਈ ਹੈ ਉਹਨਾਂ ਨੇ ਵੀ ਰੰਗੂਨ ਤੋਂ ਲੈ ਕੇ ਤੇ ਪਹੁੰਚ ਗਏ ਸੀ, ਉਹ ਈਵਨ ਕਾਲਾ ਪਾਣੀ ਜਿਹਨੂੰ ਕਹਿੰਦੇ ਨੇ ਉਹ ਵੀ ਉਹਨਾਂ ਨੇ ਕਾਬੂ ਕਰ ਲਿਆ ਸੀ। ਅੰਗਰੇਜ਼ ਵੀ ਆਪਣੇ ਜ਼ਮਾਨੇ ਦੇ ਵਿੱਚ ਨਾਰਥ ਈਸਟ ਨੂੰ ਕਾਬੂ ਨਹੀਂ ਸੀ ਕਰ ਸਕੇ। ਉਹਨਾਂ ਨੇ ਅਸਾਮ ਦਾ ਉਹਨਾਂ ਹਿੱਸਾ ਜਿੱਥੋਂ ਤੇਲ ਨਿਕਲਿਆ ਸੀ ਜਾਂ ਬਰਮਾ ਦੇ ਵਿੱਚ ਜਿੱਥੋਂ ਗੈਸ ਨਿਕਲੀ, ਜਿਹਨੂੰ ਜਿੱਥੋਂ ਬਰਮਾ ਸ਼ੈਲ ਜਿਹਨੂੰ ਕਹਿੰਦੇ ਸੀ, ਅੱਜ ਕੱਲ੍ਹ ਇੱਥੇ ਸ਼ੈਲ ਕਹਿੰਦੇ ਨੇ, ਉਹਦੇ ਤੇ ਉਹਨਾਂ ਨੇ ਵੀ ਕਬੀਲਿਆਂ ਜਾਂ ਦੂਸਰਿਆਂ ਦੀ ਜ਼ਿੰਦਗੀ 'ਚ ਇੰਟਰਫੀਅਰ ਨਹੀਂ ਸੀ ਕੀਤਾ। ਉਹ ਆਜ਼ਾਦਾਨਾ ਇਸੇ ਲਈ ਜਿਹੜਾ ਈਵਨ ਚੀਨ ਦੇ ਨਾਲ ਵੀ ਭਾਰਤ ਦਾ ਬਾਰਡਰ ਹੈ ਕਿ ਜੀ ਉਹ ਐਡਜਸਟਮੈਂਟ ਨਹੀਂ ਹੋ ਰਹੀ, ਇਸ ਲਈ ਕਿਉਂਕਿ ਬ੍ਰਿਟਿਸ਼ ਨੇ ਡਿਫਾਈਨ ਨਹੀਂ ਸੀ ਕੀਤਾ। ਈਵਨ ਵਿਦ ਬਰਮਾ ਐਂਡ ਆਲ, ਬਰਮਾ ਉਹਨਾਂ ਦੇ ਥੱਲੇ ਸੀ ਔਰ ਸਾਈਮਲਟੇਨੀਅਸਲੀ ਜਦੋਂ ਕਾਲੋਨੀਜ਼ ਛੱਡੀਆਂ ਪੋਸਟ ਸੈਕੰਡ ਵਰਲਡ ਵਾਰ ਤਾਂ ਉਦੋਂ ਹੀ ਉਹਨਾਂ ਨੇ ਛੱਡਿਆ, ਲੇਕਿਨ ਉਹ ਵੀ ਇਸ ਇੰਟਰਫੇਰੈਂਸ ਦੇ ਵਿੱਚ ਨਹੀਂ ਸੀ। ਹੁਣ ਇਹਨਾਂ ਤੋਂ ਇਹ ਸਿਚੁਏਸ਼ਨ ਕੰਟਰੋਲ ਨਹੀਂ ਹੋਣੀ ਔਰ ਆਲਰੇਡੀ ਜਿਨ੍ਹਾਂ ਦੀ ਇਕਨੋਮੀ ਜਿਹੜੀ ਹੈ ਉਹ 2.5% 3% ਕਹਿਣ ਨੂੰ 4.5% ਕਹੀ ਜਾਂਦੇ ਨੇ, ਬੁਰਾ ਹਾਲ ਹੈ। ਇਹ ਵਰਸਟ ਵੱਲ ਜਿਹੜੀ ਹੈ ਗੱਲ ਜਾ ਰਹੀ ਹੈ ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਇੱਕ ਓਪਰਚੁਨਿਟੀ ਵੀ ਹੋਏਗੀ ਜੇ ਅਸੀਂ ਕਸ਼ਮੀਰ ਦੇ ਨੁਕਤਾ ਨਿਗਾਹ ਤੋਂ ਵੀ ਗੱਲ ਕਰੀਏ ਕਿ ਕਸ਼ਮੀਰੀਆਂ ਨੇ ਆਪਣੀ ਪੂਰੀ ਡਿਫਾਈਂਸ ਦਿੱਤੀ ਹੋਈ ਹੈ ਅੱਜ ਤੱਕ ਵੀ। ਔਰ ਹੁਣ ਈਵਨ ਜਿਹੜਾ ਇਹਨਾਂ ਨੇ ਕੈਬ ਪਾਸ ਕੀਤਾ ਹੈ ਸਿਟੀਜ਼ਨ ਅਮੈਂਡਮੈਂਟ ਬਿੱਲ, ਉਸ ਦੇ ਉੱਤੇ ਇੱਕ ਪਾਸੇ US ਸਰਫ ਦੀ ਗੱਲ ਅਸੀਂ ਕੀਤੀ ਹੈ ਔਰ ਅੱਜ ਜਿਹੜੀ ਰਿਲੀਜੀਅਸ ਪਲੂਰਲਿਜ਼ਮ ਦੀ ਗੱਲ ਕਰਦੇ ਹਾਂ, ਫੋਰਨ ਅਫੇਅਰਸ ਕਮੇਟੀ ਹੈ US ਹਾਊਸ ਆਫ ਰਿਪਰੈਜ਼ੈਂਟੇਟਿਵਸ ਦੀ, ਉਹਨਾਂ ਨੇ ਵੀ they have expressed disapproval of the bill that proposes granting Indian citizenship to non-Muslim minorities from Pakistan, Bangladesh and Afghanistan. In a guarded but no less significant response, the European Union has hoped that the principle of equality enshrined in the Indian Constitution will be upheld in the proposed law. ਹੁਣ US ਹਾਊਸ ਕਮੇਟੀ ਨੇ ਵੀ ਔਰ ਯੂਰਪੀਅਨ ਯੂਨੀਅਨ ਨੇ ਵੀ ਇਹਦਾ ਨੋਟਿਸ ਲਿਆ, US ਸਰਫ ਨੇ ਪਹਿਲਾਂ ਲਿਆ ਹੋਇਆ ਸੀ। ਔਰ ਇੱਕ ਪਾਸੇ ਇਹ ਨਹੀਂ ਹੈ ਵੀ ਕੱਲੀ ਇਹ ਗੁੰਡਾਗਰਦੀ ਆਈਨੀ ਤੌਰ ਤੇ ਚੱਲ ਰਹੀ ਹੈ, ਤੁਸੀਂ ਸੁਪਰੀਮ ਕੋਰਟ ਦਾ ਦੇਖੋ, ਕਸ਼ਮੀਰ ਦੇ ਮੁੱਦੇ ਤੇ ਪਿਛਲੇ 4 ਮਹੀਨੇ ਤੋਂ ਫਾਈਲ ਦੇ ਉੱਤੇ ਬੈਠੇ ਨੇ, ਦਰਜਨਾਂ ਪਟੀਸ਼ਨਾਂ ਗਈਆਂ। ਫੰਡਾਮੈਂਟਲ ਰਾਈਟ, ਗੱਲ ਇਹ ਨਹੀਂ ਹੈ ਵੀ ਕਸ਼ਮੀਰ ਦਾ ਆਰਟੀਕਲ 370 ਐਬਰੋਗੇਟ ਕੀਤਾ ਜਾਂ ਸੂਬੇ ਦੀ ਹੋਂਦ ਮਿਟਾ ਦਿੱਤੀ, ਲੋਕਾਂ ਦੀ ਬੇਸਿਕ ਲਿਬਰਟੀ। ਬਾਕੀ ਕਨਸਟੀਟਿਊਸ਼ਨ ਨਾਲ ਤਾਂ ਅਮੈਂਡਮੈਂਟ ਕੋਈ ਕਰ ਸਕਦਾ, ਜਿਹੜੇ ਫੰਡਾਮੈਂਟਲ ਰਾਈਟਸ ਹੁੰਦੇ ਨੇ ਕਨਸਟੀਟਿਊਸ਼ਨ ਦੇ ਉਹਨਾਂ ਨੂੰ ਕੋਈ ਚੇਂਜ ਨਹੀਂ ਕਰ ਸਕਦਾ। ਜਿਵੇਂ ਅਸੀਂ ਧਾਰਮਿਕ ਮੁੱਦੇ ਤੇ ਗੱਲ ਕਰਦੇ ਹਾਂ, ਜਦੋਂ ਸਿੱਖਾਂ ਦੀ ਗੱਲ ਕਰਦੇ ਹਾਂ, ਬਿਲਕੁਲ ਕਿ ਜੇ ਪੰਥ ਵੀ ਚਾਹੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਇੱਕ ਓੰਕਾਰ ਤੋਂ 18 10 20 ਤੱਕ ਗੁਰਤ ਹੈ, ਇਹ ਰਹਿਤ ਸਿੱਖ ਰਹਿਤ ਮਰਿਆਦਾ ਦੀ ਬਿਗਨਿੰਗ 'ਚ ਹੀ ਹੈ, ਉਹਦੇ 'ਚ ਉਹ ਵੀ ਕੋਈ ਇੰਟਰਫੀਅਰ ਨਹੀਂ ਕਰ ਸਕਦਾ। ਸਿੱਖ ਰਹਿਤ ਮਰਿਆਦਾ ਹੈ, ਉਹ ਵਕਤ ਦੇ ਨਾਲ ਜੇ ਕੋਈ ਨਵੀਂ ਚੀਜ਼ ਆਉਂਦੀ ਹੈ ਪੰਥ ਡਿਸਕਸ ਕਰਕੇ ਉਸ ਦੇ ਵਿੱਚ ਜਿਹੜਾ ਅਮੈਂਡ ਕਰ ਸਕਦਾ। ਸੋ ਇਸੇ ਤਰ੍ਹਾਂ ਜਿਹੜੇ ਫੰਡਾਮੈਂਟਲ ਰਾਈਟਸ ਹੁੰਦੇ ਨੇ ਉਹਨਾਂ ਦੇ ਵਿੱਚ ਕਿਸੇ ਹਕੂਮਤ ਲੈਜਿਸਲੇਚਰ ਨੂੰ ਵੀ ਇੰਟਰਫੀਅਰ ਕਰਨ ਦਾ ਹੱਕ ਨਹੀਂ ਹੁੰਦਾ। ਸੋ ਆਰਟੀਕਲ 370 ਤਾਂ ਐਬਰੋਗੇਟ ਕੀਤਾ ਹੀ ਕੀਤਾ ਹੈ, ਪਰ ਜਿਹੜੀਆਂ ਬੇਸਿਕ ਲਿਬਰਟੀਜ਼ ਕਸ਼ਮੀਰੀਆਂ ਦੀਆਂ ਖੋਈਆਂ, ਮਜ਼ਹਬ ਦੀ ਆਜ਼ਾਦੀ, ਇੱਕ ਦੂਜੇ ਨੂੰ ਮਿਲਣ ਦੀ, ਸਿਹਤ ਸਹੂਲਤਾਂ ਦੀ, ਇੰਟਰਨੈਟ ਦੀ, 4 ਮਹੀਨੇ ਉਹ ਸੁਪਰੀਮ ਕੋਰਟ ਉਹਨਾਂ ਦੇ ਫਾਈਲਾਂ ਦੇ ਉੱਤੇ ਬੈਠੇ ਹੁਣ 2 ਦਿਨ ਤੋਂ ਹੀਅਰਿੰਗ ਕਰ ਰਹੇ ਨੇ। ਔਰ ਇਹਦੇ ਨਾਲ ਅਸੀਂ ਦੇਖਦੇ ਹਾਂ ਕਿ ਇਹੀ ਸੁਪਰੀਮ ਕੋਰਟ 9 ਤਰੀਕ ਨੂੰ 9 ਨਵੰਬਰ ਨੂੰ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਦਾ ਉਹ ਬਾਬਰੀ ਮਸਜਿਦ ਢਾਣ ਵਾਲਿਆਂ ਦੇ ਹਵਾਲੇ ਹੀ ਉਸ ਥਾਂ ਨੂੰ ਕਰ ਦਿੰਦਾ। ਔਰ ਅੱਜ ਜਿਹੜੀ ਇੱਕ ਵੱਡੀ ਖਬਰ, ਕਿਉਂਕਿ ਜਦੋਂ ਕਿਸੇ ਸਟੇਟ ਦੀ ਡਿਸਟਰਕਸ਼ਨ ਹੁੰਦੀ ਹੈ
ਤੇ ਇਹ ਸਾਰੇ ਹੀ ਜਿਹੜੇ ਨੇ ਇਨ ਟੈਂਡਮ ਜਾਂ ਇਨ ਕਾਹੂਟਸ ਇੰਸਟੀਟਿਊਸ਼ਨਸ ਰਲੀਆਂ ਹੁੰਦੀਆਂ ਨੇ। ਨਾਜ਼ੀਆਂ ਨੂੰ ਕਿਸੇ ਨੇ ਉਹਨਾਂ ਕੋਲ ਵੀ ਤਾਂ ਜੁਡੀਸ਼ਰੀ ਸੀ, ਕਿਸੇ ਨੇ ਨਹੀਂ ਚੈਲੰਜ ਕੀਤਾ ਜੀ ਕਿਉਂਕਿ ਉਹ ਨਾਲ ਰਲੇ ਹੋਏ ਸੀ। ਇਹੀ ਹਾਲ ਇੰਡੀਅਨ ਜੁਡੀਸ਼ਰੀ ਦਾ ਹੈ। ਅੱਜ ਹੁਣ ਜਦੋਂ ਇਹਨਾਂ ਨੇ ਬਾਬਰੀ ਮਸਜਿਦ ਢਾਣ ਵਾਲਾ ਔਰ ਮੰਦਿਰ ਦੇ ਹੱਕ 'ਚ ਫੈਸਲਾ ਦਿੱਤਾ ਹੈ, ਘੱਟੋ ਘੱਟ 10-11 ਜਿਹੜੀਆਂ ਨੇ ਉਹਨੂੰ ਪੁਨਰ ਵਿਚਾਰ ਕਹਿੰਦੇ ਨੇ, ਰੀਥਿੰਕ ਪੈਟੀਸ਼ਨਸ, ਉਹ ਹਰ ਕੇਸ 'ਚ ਹੁੰਦਾ, ਦੁਨੀਆ ਦੀ ਸਾਰੀ ਜੁਡੀਸ਼ਰੀ 'ਚ ਹੈ। ਉਹਨੂੰ ਰੀਕਨਸੀਡਰ ਵੀ ਉਹੀ ਕਰਦੇ ਨੇ ਜੱਜ ਜਿਨ੍ਹਾਂ ਨੇ ਫੈਸਲਾ ਦਿੱਤਾ ਹੁੰਦਾ। ਹੁਣ ਜਿਹੜਾ ਰੰਜਨ ਗੋਗੋਈ ਐਜ਼ ਏ ਚੀਫ ਜਸਟਿਸ ਸੀ, ਉਹ ਤਾਂ ਰਿਟਾਇਰ ਹੋ ਗਿਆ, ਆਪਣੀ ਥਾਂ ਤੇ ਉਹਦੀ ਥਾਂ ਤੇ ਹੋਰ ਚੀਫ ਜਸਟਿਸ, ਪਰ ਉਹ 5 ਜੱਜਾਂ ਦੇ ਪੈਨਲ ਨੇ ਅੱਜ ਉਹ ਸਾਰੀਆਂ ਹੀ ਪਟੀਸ਼ਨਾਂ ਖਾਰਜ ਕਰ ਦਿੱਤੀਆਂ। ਉਹਨਾਂ ਨੇ ਕਿਹਾ ਜੀ ਨੋ ਰਿਵਿਊ ਆਫ ਦਾ ਡਿਸੀਜਨ, ਜੋ ਮੰਦਰ ਦੇ ਮੁੱਦੇ ਤੇ ਹੈ ਉਹ ਉਵੇਂ ਹੀ ਰਹੇਗਾ। ਸੋ ਹੁਣ ਜਿਹੜੀਆਂ ਇਹਨਾਂ ਦੀਆਂ ਮੁਸੀਬਤਾਂ ਨੇ ਉਹ ਬਹੁਤ ਵੱਧ ਗਈਆਂ ਨੇ, ਕਿਉਂਕਿ ਅਸੀਂ ਦੇਖ ਰਹੇ ਹਾਂ, ਕੱਲ ਅਸੀਂ ਇੱਕ ਸੈਗਮੈਂਟ ਕੀਤਾ ਜਿਹਦੇ ਤੇ ਸਾਡੇ ਕਾਫੀ ਪਾਕਿਸਤਾਨੀ ਭਰਾਵਾਂ ਨੇ ਪੋਜ਼ਿਟਿਵ ਕਮੈਂਟ ਕੀਤੇ। ਬੰਗਲਾਦੇਸ਼, ਕਿ ਸ਼ਰਮ ਕਰੋ ਬੰਗਲਾਦੇਸ਼ੀਆਂ ਨੂੰ, ਕਿਹਾ ਕੋਈ ਅਫਗਾਨਿਸਤਾਨ ਪਾਕਿਸਤਾਨ 'ਚੋਂ ਤਾਂ ਮੁਸਲਮਾਨ ਆ ਨਹੀਂ ਰਹੇ ਇੰਡੀਆ 'ਚ, ਉਹਨਾਂ ਨੂੰ ਤਾਂ ਇੰਡੀਆ ਆਉਣ ਦੀ ਲੋੜ ਨਹੀਂ ਹੈ। ਜੇ ਆ ਰਹੇ ਨੇ ਉਹ ਹਿੰਦੂ ਹੋਣ ਮੁਸਲਮਾਨ ਹੋਣ, ਬੰਗਲਾਦੇਸ਼ ਤੋਂ ਆ ਰਹੇ ਨੇ। ਕਿ ਵੀ ਤੁਹਾਨੂੰ ਪਾਰਲੀਮੈਂਟ 'ਚ ਖਲੋ ਕੇ ਅਮਿਤ ਸ਼ਾਹ ਕਹਿ ਰਿਹਾ ਜੀ ਉੱਥੇ ਹਿੰਦੂਆਂ ਦੀ ਪਰਸੀਕਿਊਸ਼ਨ ਹੁੰਦੀ ਹੈ, ਉਹ ਕਹਿ ਰਿਹਾ ਵੀ ਅਸੀਂ ਵੜ ਨਹੀਂ ਦੇਣੇ, ਤੁਸੀਂ ਇਹਨਾਂ ਦੇ ਕੁੱਤੇ ਬਣੇ ਹੋਏ ਹੋ। ਔਰ ਇਹ ਤਾਂ ਨਹੀਂ ਹੈ ਕਿ ਵੀ ਸਾਡੇ ਕਹਿਣ ਤੇ ਇਹ ਹੋਇਆ ਹੋਵੇਗਾ, ਪਰ ਇਹ ਗੱਲ ਉਦੋਂ, ਔਰ ਉਹਨਾਂ ਦਾ ਮਿਨਿਸਟਰ ਕਹਿ ਰਿਹਾ ਸੀ ਅਜੇ ਅਸੀਂ ਬਿਆਨ ਦੇਖਿਆ ਨਹੀਂ, ਅਸੀਂ ਉਹਨੂੰ ਧਿਆਨ ਨਾਲ ਪੜਾਂਗੇ ਵੀ ਕੀ ਹੈ। ਪਰ ਜ਼ਾਹਰ ਹੈ ਕਿ ਬੰਗਲਾਦੇਸ਼ ਦੇ ਲੋਕਾਂ ਨੇ, ਕਿਉਂਕਿ ਹਕੂਮਤਾਂ ਰਲੀਆਂ ਵੀ ਹੋਣ ਤੇ ਉਸ ਲੋਕ ਖਲੋ ਜਾਂਦੇ ਨੇ। ਹੁਣ ਉਹਨਾਂ ਦੇ ਫੋਰਨ ਮਿਨਿਸਟਰ ਨੇ ਔਰ ਉਹਨਾਂ ਦੇ ਹੋਮ ਮਿਨਿਸਟਰ ਨੇ, ਉਹਦਾ 2 ਦਿਨ ਦਾ ਦੌਰਾ ਸੀ ਭਾਰਤ ਦਾ, ਉਹ ਕੈਂਸਲ ਕਰ ਦਿੱਤਾ ਹੈ। ਫੋਰਨ ਮਿਨਿਸਟਰ ਨੇ ਕਿਸੇ ਹੋਰ ਦੇ ਸੱਦੇ ਤੇ ਆਣਾ ਸੀ, ਉਹਨਾਂ ਨੇ ਕੈਂਸਲ ਕਰਤਾ। ਸੋ ਇਹ ਜਿਹੜੀ ਤਬਦੀਲੀ ਅਸੀਂ ਦੇਖ ਰਹੇ, ਇਹ ਦੱਸ ਰਹੀ ਹੈ ਕਿ ਵੀ ਹੁਣ ਨੇਬਰਹੁੱਡ ਦੇ ਵਿੱਚ ਵੀ, US ਕਾਂਗਰਸ ਤੱਕ, ਯੂਰਪੀਅਨ ਯੂਨੀਅਨ ਤੱਕ ਜਿੰਨਾ ਰਿਐਕਸ਼ਨ ਇਸ ਦੇ ਉੱਤੇ ਹੋਇਆ, ਉਹਨਾਂ ਦਾ ਕਸ਼ਮੀਰ ਦੇ ਉੱਤੇ ਵੀ, ਕਿਉਂਕਿ ਨਾਰਥ ਈਸਟ ਪ੍ਰੋਟੈਸਟ ਹੋਏ ਸੀ ਪਰ ਇਵੇਂ ਨਹੀਂ ਸੀ ਖਲੋਤੇ। ਸੋ ਇਹ ਇੱਕ ਇੰਡੀਕੇਸ਼ਨ ਵੀ ਹੈ ਕਿ ਇਹਨਾਂ ਦਾ ਜਿਹੜਾ ਝੂਠ ਦਾ ਇਹਨਾਂ ਨੇ ਪਕਾਨਾ ਭਰਿਆ ਹੋਇਆ ਈਗੋ ਦਾ, ਝੂਠ ਦਾ, ਇਸ 'ਚੋਂ ਹਵਾ ਨਿਕਲਣੀ ਸ਼ੁਰੂ ਹੋਈ ਹੈ। ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਜਿਨ੍ਹਾਂ ਨੇ ਇਨਫੈਕਟ ਪਰਸੋਂ ਵੀ ਟਵੀਟ ਕੀਤਾ ਸੀ ਜਦੋਂ ਇਹ ਪਾਸ ਹੋਇਆ ਸੀ ਬਿੱਲ ਕਿ ਭਾਈ ਇਹ ਬੇਸਿਕ, ਉਹਨਾਂ ਨੇ ਹੁਣ ਜਰਾ ਆਪਣੀ ਸਖਤ ਟਵੀਟ ਇਸ ਦੇ ਉੱਤੇ ਕੀਤੀ ਹੈ। ਉਹਨਾਂ ਨੇ ਕਿਹਾ ਇੰਡੀਆ ਅੰਡਰ ਮੋਦੀ ਹੈਜ਼ ਬੀਨ ਮੂਵਿੰਗ ਸਿਸਟਮੈਟਿਕਲੀ with its Hindu supremacist agenda, starting with illegal annexation and continuing siege of Indian occupied Jammu and Kashmir, then stripping 2 million Indian Muslims in Assam of citizenship, setting up internment camps, now the passage of citizenship amendment law. ਕਿਉਂਕਿ ਆਲਰੇਡੀ ਉਹਨਾਂ ਦਾ ਨੈਰੇਟਿਵ ਪਹਿਲਾਂ ਵੀ UN ਜਨਰਲ ਅਸੈਂਬਲੀ ਸਪੀਚ ਵੀ ਸੀ ਕਿ ਜਿਵੇਂ ਨਾਜ਼ੀ ਪਾਰਟੀ 30s ਦੇ ਵਿੱਚ ਜੋ ਉਹਨਾਂ ਦਾ ਏਜੰਡਾ ਸੀ ਉਹੀ RSS ਦਾ ਏਜੰਡਾ, ਔਰ ਮੋਦੀ ਉਸ ਏਜੰਡੇ ਨੂੰ ਹੀ ਅੱਗੇ ਤੋਰ ਰਿਹਾ। ਅੱਜ ਉਹਨਾਂ ਨੇ ਫਿਰ ਮਜ਼ਬੂਤੀ ਦੇ ਨਾਲ ਕਿਹਾ ਕਿ ਭਾਰਤ ਅੱਜ ਮੋਦੀ ਦੀ ਅਗਵਾਈ ਥੱਲੇ ਜਿਹੜਾ ਸਿਸਟਮੈਟਿਕ ਹੁੰਦਾ, ਬੜੇ ਵਿਉਂਤਬੰਦ ਤਰੀਕੇ ਨਾਲ ਸਟੈਪ ਬਾਈ ਸਟੈਪ ਹਿੰਦੂ ਸੁਪਰੀਮੈਸਿਸਟ ਏਜੰਡਾ, ਕਿਉਂਕਿ ਨਾਜ਼ੀਆਂ ਦਾ ਏਜੰਡਾ ਸੀ ਵਾਈਟ ਸੁਪਰੀਮੈਸਿਸਟ ਏਜੰਡਾ, ਗੋਰੀ ਰੇਸ, ਬਲੂ ਆਈਜ਼, ਬਲੌਂਡ ਹੇਅਰ, ਵਾਈਟ ਸਕਿਨ, ਕੌਕੇਸ਼ੀਅਨਸ, ਕਿ ਵੀ ਅਸੀਂ ਜਨਮਜਾਤ ਸੁਪੀਰੀਅਰ ਹੈ ਔਰ ਇਹ ਬਾਕੀ ਸਾਰੀਆਂ ਰੇਸਿਸ ਇਨਫੀਰੀਅਰ ਨੇ ਔਰ ਸਾਡਾ ਹੀ ਹੱਕ ਬਣਦਾ ਦੁਨੀਆ ਤੇ ਰਾਜ ਕਰਨ ਦਾ। ਇਹੀ ਸੀ। ਹੁਣ ਇਹੀ ਏਜੰਡਾ ਹਿੰਦੂ ਸੁਪਰੀਮੈਸਿਸਟ ਏਜੰਡਾ ਕਿ ਭਾਈ ਇਹ ਹਿੰਦੂ ਸੁਪੀਰੀਅਰ ਰੇਸ ਹੈ, ਪ੍ਰਾਚੀਨ ਗੌਰਵ, ਦੂਜੇ ਤੀਜੇ, ਬਾਕੀ ਸਾਰੇ ਇੱਥੇ ਜਿਹੜੇ ਨੇ ਉਹ ਘਟੀਆ ਨੇ, ਉਹਨਾਂ ਨੂੰ ਅਸੀਂ ਸੈਕੰਡ ਕਲਾਸ ਸਿਟੀਜ਼ਨ ਬਣਾਉਣਾ ਹੈ। ਅਸਾਮ 'ਚ 2 ਮਿਲੀਅਨ ਡੀਫਰੈਂਚਾਈਜ਼ ਕਰ ਦਿੱਤੇ। ਫਿਰ ਕਸ਼ਮੀਰ 'ਚ ਜਾ ਕੇ ਅੱਜ 80 ਲੱਖ ਲੋਕ ਖੁੱਲੀ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ। 200 ਮਿਲੀਅਨ ਮੁਸਲਮਾਨ, ਉਹਨਾਂ ਦੀਆਂ ਲਿੰਚਿੰਗ ਕੀਤੀਆਂ ਨੇ, ਲਵ ਜਿਹਾਦ ਤੇ ਘਰ ਵਾਪਸੀ ਤੇ ਜੋ ਡਰਾਮੇਬਾਜ਼ੀਆਂ, ਇਹ ਹੈ ਸਿਸਟਮੈਟਿਕਲੀ ਇੱਕ ਤੋਂ ਬਾਅਦ ਇੱਕ ਉਹ ਆਪਣੇ ਪੱਥੇ 'ਚੋਂ ਤੀਰ ਕੱਢਦੇ ਨੇ ਔਰ ਉਹ ਨਫ਼ਰਤ ਜਿਹੜੀ ਹੈ ਚਾਰ ਚੁਫੇਰੇ ਫੈਲਾਉਂਦੇ ਨੇ। ਔਰ ਸੈਕੰਡਲੀ ਉਹਨਾਂ ਨੇ ਜਿਹੜਾ ਹੁਣ ਅਸਾਮ ਜਿਹੜਾ ਸੈਟਿੰਗ ਅਪ ਇੰਟਰਨਮੈਂਟ ਕੈਂਪਸ, ਕਿਉਂਕਿ ਜਿਹੜੇ 2 ਮਿਲੀਅਨ 20 ਲੱਖ ਜਿਹੜੇ ਉੱਥੇ ਅਸਾਮ 'ਚ ਇਲੀਗਲ ਕੀਤੇ ਨੇ ਔਰ ਉੱਥੇ ਜਿਸ ਕਿਸਮ ਦੇ ਕੰਸੈਂਟਰੇਸ਼ਨ ਕੈਂਪ ਨਾਜ਼ੀਆਂ ਦੇ ਸੀ, ਉੱਥੇ ਇੰਟਰਨਮੈਂਟ ਕੈਂਪ ਜਿਨ੍ਹਾਂ 'ਚ ਕਿਸੇ ਦੀ ਪਹੁੰਚ ਨਹੀਂ ਹੈ,
ਇੱਕ ਦੋ ਪੱਤਰਕਾਰਾਂ ਨੇ ਉਹਦੇ ਤੇ ਸਟੋਰੀ ਕੀਤੀ, ਪਰ ਮੀਡੀਆ ਕਿਉਂਕਿ ਕਾਬੂ ਕੀਤਾ ਹੋਇਆ ਹੈ। ਜੀ ਜਿਵੇਂ ਨਾਜ਼ੀਆਂ ਨੇ ਬਿਲਕੁਲ ਗੋਇਬਲਸ ਦੇ ਥੱਲੇ ਜਿਹੜਾ ਉਹਨਾਂ ਦਾ ਪ੍ਰੋਪੇਗੈਂਡਾ ਮਿਨਿਸਟਰ ਸੀ, ਉਹ ਤਾਂ ਉਹਨਾਂ ਦੀ ਬੋਲੀ ਸੀ, ਸਾਰੀ ਲੋਕਾਂ ਨੂੰ ਭਰੋਸਾ ਹੀ ਹੋ ਜਾਂਦਾ ਸੀ। ਸੋ ਇਹਨਾਂ ਨੇ ਇਕੱਲਾ ਉੱਥੇ ਇਲੈਕਟ੍ਰੋਨਿਕ ਜਾਂ ਪ੍ਰਿੰਟ ਮੀਡੀਆ ਹੀ ਕਾਬੂ ਨਹੀਂ ਕੀਤਾ ਹੋਇਆ, ਜਿਹਨੂੰ ਰਵੀਸ਼ ਕੁਮਾਰ ਅਕਸਰ, ਕਿਉਂਕਿ ਉਹ ਖੁਦ ਹਿੰਦੀ ਬੈਲਟ ਤੋਂ ਹੈ, ਜੀ ਬਿਹਾਰ ਤੋਂ ਹੈ, ਉਹ ਹਿੰਦੀ ਮੀਡੀਆ ਦੀ ਗੱਲ ਕਰਦਾ, ਵੈਸੇ ਵੀ ਹਿੰਦੀ ਜਰਨਲਿਸਟ ਹੈ, ਬਿਲਕੁਲ ਪ੍ਰੈਜੈਂਟੇਸ਼ਨ ਵੀ ਉਹਦੀ ਹਿੰਦੀ 'ਚ ਹੁੰਦੀ ਹੈ। ਉਹ ਕਹਿੰਦਾ ਕਿ ਵੀ ਇਹ ਸਾਡੇ ਯੂਪੀ ਬਿਹਾਰ ਦੇ ਉਹ ਲੋਕ ਜਿਹੜੇ ਜਿਨ੍ਹਾਂ ਨੂੰ ਨਾ ਸਕੂਲ ਮੁਹੱਈਆ ਨੇ, ਨਾ ਉਹਨਾਂ ਦੀ ਕੋਈ ਐਜੂਕੇਸ਼ਨ ਹੈ, ਉਹਨਾਂ ਨੂੰ ਇਹ ਹਿੰਦੀ ਮੀਡੀਆ ਉਹ ਗੱਲ ਹੀ ਨਹੀਂ ਪਤਾ ਲੱਗਣ ਦਿੰਦਾ ਜੋ ਦੁਨੀਆ 'ਚ ਚੱਲ ਰਹੀ ਹੈ। ਜੋ ਇਹ ਕਰਦੇ ਨੇ ਉਹੀ ਪਰੋਸ ਰਹੇ ਨੇ। ਫਿਰ ਸੋਸ਼ਲ ਮੀਡੀਆ, ਜੀ ਤੁਸੀਂ ਉਹ WhatsApp ਤੇ ਆ ਜਾਓ, Facebook ਤੇ ਆ ਜਾਓ, Instagram ਤੇ ਆ ਜਾਓ। ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿਵੇਂ ਹੰਡਰਡਸ ਆਫ ਇਸ ਕਿਸਮ ਦੇ ਫੇਕ ਸਾਈਟਸ ਉਹਨਾਂ ਨੇ ਬਣਾਏ ਹੋਏ ਨੇ, ਜੀ ਔਰ ਅਸੀਂ ਤਾਂ ਖੁਦ ਰੋਜ਼ਾਨਾ ਫੇਸ ਕਰਦੇ ਹਾਂ। ਉਹਨਾਂ ਚੋਂ ਕੋਈ ਵਿਰਕ ਬਣ ਕੇ ਆ ਜਾਂਦਾ, ਕੋਈ ਸੰਧੂ ਬਣ ਕੇ ਆ ਜਾਂਦਾ, ਜਾਲੀ ਆਈਡੀਜ਼ ਦੇ ਥੱਲੇ ਪਾਕਿਸਤਾਨੀਆਂ ਨੂੰ ਗਾਲਾਂ ਕੱਢਦੇ ਨੇ, ਸਾਨੂੰ ਬੁਰਾ ਭਲਾ ਕਹਿੰਦੇ ਨੇ। ਈਵਨ ਸਿੱਖ ਗੁਰੂ ਸਾਹਿਬਾਨ ਪ੍ਰਤੀ ਅਪਸ਼ਬਦ ਸਾਡੇ ਜਿਹੜੀਆਂ ਵੀਡੀਓਜ਼ ਅਪਲੋਡ ਹੁੰਦੀਆਂ ਉਹਨਾਂ ਥੱਲੇ ਹੁੰਦੀਆਂ ਨੇ। ਜੀ ਹੁਣ ਇਹ ਇੱਕ, ਔਰ ਮੁਸਲਮਾਨਾਂ ਪ੍ਰਤੀ ਤਾਂ ਕਿਸ ਹੱਦ ਤੱਕ ਇਹ ਨਫ਼ਰਤ ਹੈ, ਬਿਲਕੁਲ ਉਹਦੇ ਚੋਂ ਹੀ ਲਿੰਚਿੰਗਸ ਨਿਕਲੀਆਂ ਨੇ, ਉਹਦੇ ਚੋਂ ਹੀ ਨਫ਼ਰਤ, ਉਹਦੇ ਚੋਂ ਹੀ ਇਹਨਾਂ ਦੀਆਂ ਵੋਟਾਂ ਨਿਕਲਦੀਆਂ ਨੇ। ਸੋ ਇਮਰਾਨ ਖਾਨ ਉਹਨਾਂ ਨੇ ਫਿਰ ਦੂਸਰਾ ਟਵੀਟ ਕੀਤਾ ਹੈ, all this accompanied by mob lynching of Muslims and other minorities of India. World must realize an appeasement of genocidal supremacist agenda of Nazi Germany eventually led to World War II. Modi's Hindu supremacist agenda accompanied by threats to Pakistan under a nuclear overhang. ਬਿਲਕੁਲ ਠੀਕ ਤਸ਼ਬੀਹ ਦਿੱਤੀ ਹੈ। ਜੀ ਉਹਨੇ ਕਿਹਾ ਕਿ ਵੀ ਆ ਜਿਹੜਾ ਮੁਸਲਮਾਨਾਂ ਦੀ ਔਰ ਦੂਸਰਿਆਂ ਦੀ ਮੌਬ ਲਿੰਚਿੰਗਸ ਵੀ ਇਹਦੇ ਨਾਲ ਜੋੜ ਲਓ, ਜਿਹੜੀਆਂ ਉੱਤੇ ਗੱਲਾਂ ਕਹੀਆਂ, ਕਿ ਸੰਸਾਰ ਨੂੰ ਇਹ ਸਮਝਣ ਦੀ ਲੋੜ ਹੈ ਕਿ ਜਿਵੇਂ ਕਦੇ ਨਾਜ਼ੀਆਂ ਦੀ ਜਿਹੜੀ ਵਾਈਟ ਸੁਪਰੇਮਿਸਟ ਏਜੰਡਾ ਸੀ, ਉਹਨੂੰ ਦੁਨੀਆ ਨੇ ਨਹੀਂ ਸੀ ਪਛਾਣਿਆ। ਜੀ ਰਾਦਰ ਉਹ ਚੈਂਬਰਲੇਨ ਸੀ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ, ਜਿਹਨੇ ਉਹਦੇ ਨਾਲ ਕੰਪਰੋਮਾਈਜ਼ ਵੀ ਕਰ ਲਿਆ ਸੀ, ਐਗਰੀਮੈਂਟ ਵੀ ਕੀਤਾ ਸੀ। ਜਦ ਪਹੁੰਚਿਆ ਨਹੀਂ ਵਾਪਸ ਤਾਂ ਉਹਨੇ ਜਿਹੜਾ ਉਹ ਪੋਲੈਂਡ ਲੈ ਲਿਆ ਔਰ ਫਰਾਂਸ ਲੈ ਲਿਆ, ਜਰਮਨੀ ਨੇ, ਕਿਉਂਕਿ ਉਦੋਂ ਸਭ ਨੂੰ ਲੱਗਾ ਅਮਰੀਕਾ ਵੀ ਪਹਿਲੇ 2.5 ਸਾਲ ਜਿਹੜਾ ਨਿਊਟਰਲ ਹੋ ਕੇ ਬੈਠਾ ਸੀ ਸੈਕੰਡ ਵਰਲਡ ਵਾਰ 'ਚ, ਬਿਲਕੁਲ ਔਰ ਅੱਜ ਵੀ ਇਹ ਚੱਲ ਰਿਹਾ। ਤੁਸੀਂ ਦੇਖ ਲਓ ਕਿ ਹੁਣੀ ਅਜੇ ਇੰਗਲੈਂਡ ਦੀਆਂ ਅੱਜ ਹੀ ਵੋਟਾਂ ਪਈਆਂ ਨੇ, ਰਿਜ਼ਲਟ ਤਾਂ ਨਹੀਂ ਆਏ, ਪਰ ਜਿਹੜੇ ਉਹਨਾਂ ਦੇ ਐਗਜ਼ਿਟ ਪੋਲਸ ਦੇ ਟ੍ਰੈਂਡ ਨੇ ਉਹ ਕੰਜ਼ਰਵੇਟਿਵ ਪਾਰਟੀ ਦੀ ਵਿਕਟਰੀ ਵੱਲ ਇਸ਼ਾਰਾ ਕਰ ਰਹੇ ਨੇ, ਔਰ ਕੰਫਰਟੇਬਲ ਮੈਜੋਰਿਟੀ। ਔਰ ਲੇਬਰ ਨੇ ਵੀ ਐਕਸੀਡ ਕੀਤਾ ਕਿ ਜੇ ਐਗਜ਼ਿਟ ਪੋਲ ਇਸ ਲਾਈਨ ਦੇ ਉੱਤੇ ਰਿਜ਼ਲਟ ਆਏ ਤਾਂ 1937 ਤੋਂ ਬਾਅਦ ਸਭ ਤੋਂ ਵੱਡੀ ਡਿਫੀਟ ਹੋਏਗੀ ਲੇਬਰ ਪਾਰਟੀ ਦੀ, ਵੀ ਅਸੀਂ 70 ਸੀਟਾਂ ਲੂਜ਼ ਕਰ ਰਹੇ ਹੋਵਾਂਗੇ। ਜੀ ਹੁਣ ਇਹ ਜਿਹੜੇ ਰੁਝਾਨ ਨੇ, ਜਦੋਂ ਮੋਦੀ ਔਰ ਅਮਿਤ ਸ਼ਾਹ ਵਿਦ ਇੰਪਿਊਨਿਟੀ ਇਸ ਪਾਸੇ ਵੱਲ ਵਧ ਰਹੇ ਨੇ ਕਿ ਮੁਸਲਮਾਨਾਂ ਨੂੰ ਔਰ ਘੱਟ ਗਿਣਤੀਆਂ ਨੂੰ ਜਿਹੜਾ ਉਹ ਮਿਟਾ ਦਿਓ, ਕੋਈ ਪਰਵਾਹ ਨਹੀਂ, ਕਿਉਂਕਿ ਕੁੱਲ ਮਿਲਾ ਕੇ ਇੱਥੇ ਟਰੰਪ ਸਾਹਿਬ ਬੈਠੇ ਨੇ, ਜੀ ਉਹੀ ਇਸਲਾਮੋਫੋਬੀਆ, ਜ਼ੀਨੋਫੋਬੀਆ, ਹੀਟਰੇਡ ਔਰ ਹਰ ਇੱਕ ਦੇ ਅੰਦਰ ਇੱਕ ਖੌਫ ਪੈਦਾ ਕਰਨਾ। ਯੂਰਪ ਦੇ ਵਿੱਚ ਇਹੀ ਹਾਲ ਹੈ। ਉਹਨਾਂ ਦੇ ਸਾਰੇ, ਤੁਸੀਂ ਕਿਸੇ ਮੁਲਕ ਦਾ ਨਾਂ ਲੈ ਲਓ ਜਿਹੜਾ ਥੋੜਾ ਬਹੁਤ ਬਚਿਆ ਵੀ ਹੋਇਆ, ਫਰਾਂਸ ਵਰਗਾ ਮੁਲਕ ਜਿੱਥੇ ਉਹਨਾਂ ਦਾ ਬੰਦਾ ਪਾਵਰ 'ਚ ਨਹੀਂ ਆਇਆ, ਜਦੋਂ ਫਿਰ ਇੱਕ ਪ੍ਰੈਸ਼ਰ ਬਿਲਟ ਹੁੰਦਾ ਫਿਰ ਤੁਹਾਡੀਆਂ ਨੀਤੀਆਂ ਉਹ ਜਿਹੀਆਂ ਹੁੰਦੀਆਂ ਨੇ। ਇਹੀ ਕਾਰਨ ਹੈ ਕਿ ਅੱਜ ਰੈਫਿਊਜੀਜ਼ ਦਾ ਹਾਲ ਦੁਨੀਆ ਭਰ 'ਚੋਂ, ਮਿਡਲ ਈਸਟ 'ਚੋਂ ਆ ਰਹੇ ਹੋਣ। ਔਰ ਇਸ ਦੇ ਹਵਾਲੇ ਨਾਲ ਵੀ ਜੇ ਇਹ ਜਿਹੜਾ ਕੈਬ ਦਾ ਇਹਨਾਂ ਦਾ ਬਿੱਲ ਇਹਨਾਂ ਨੇ ਪਾਸ ਕੀਤਾ ਹੈ, ਇਹਦੇ ਥੱਲੇ ਇਹੀ ਨਹੀਂ ਕਿ ਵੀ ਇਹ ਬਾਕੀਆਂ ਨੂੰ ਕਿਵੇਂ ਇਹਨਾਂ ਨੇ ਪਾਕਿਸਤਾਨ, ਬੰਗਲਾਦੇਸ਼ ਔਰ ਅਫਗਾਨਿਸਤਾਨ ਨੂੰ ਜਿਹੜਾ ਇੱਕ ਬਦਨਾਮੀ ਦਾ ਟਿੱਕਾ ਵੀ ਦਿੱਤਾ ਹੈ, ਪਰ ਉਹਦੇ ਨਾਲ ਨਾਲ ਰੋਹਿੰਗਿਆ ਮੁਸਲਮਾਨ ਗਾਇਬ ਨੇ, ਰੈਫਿਊਜੀਆਂ ਦੇ ਮਾਮਲੇ ਜਿਵੇਂ ਤਾਮਿਲ ਹਿੰਦੂ ਗਾਇਬ ਨੇ। ਭੂਟਾਨ ਦੇ ਵਿੱਚ ਜਿਹੜੇ ਨੇਪਾਲੀ ਮੂਲ ਦੇ ਹਿੰਦੂ ਭੂਟਾਨ 'ਚ ਜਿਨ੍ਹਾਂ ਨੂੰ UN ਨੇ, ਯੂਨਾਈਟਿਡ ਨੇਸ਼ਨਸ ਨੇ ਭੂਟਾਨ ਦੇ ਵਿੱਚ ਕੈਂਪ ਲਾਏ ਹੋਏ ਨੇ, ਉਹਨਾਂ ਦੇ ਲਈ ਕੋਈ ਥਾਂ ਨਹੀਂ। ਸੋ ਜੇ ਰੈਫਿਊਜੀ ਬਣਨਾ ਵੀ ਧਰਮ ਆਧਾਰਿਤ ਹੋਏਗਾ, ਤੇ ਜਿਵੇਂ ਉੱਥੇ ਇੱਕ ਪੱਤਰਕਾਰ ਨੇ ਕਿਹਾ ਕਿ ਵੀ ਕੱਲ ਨੂੰ ਇਹ ਜੇ ਅਮਰੀਕਾ ਨੇ ਪਾਸ ਕਰਤਾ ਤੁਹਾਡਾ ਨੈਬ, ਉਹਨਾਂ ਨੇ ਕਿਹਾ ਜੀ ਬਹੁਤ ਸੋਹਣਾ ਲਾਅ ਅਸੀਂ ਵੀ ਪਾਸ ਕਰ ਦਿੰਨੇ। ਉਹ ਕਹਿਣ ਜੀ ਇੰਨੇ ਤਾਂ ਤੁਸੀਂ ਤਾਂ ਹੈ ਹੀ ਨਹੀਂ, ਨਾ ਤੁਸੀਂ ਅਮਰੀਕਨ ਹੋ ਨਾ ਤੁਸੀਂ ਗੋਰੇ ਹੋ, ਚਲੋ ਬਾਹਰ। ਬਿਲਕੁਲ ਜਿਹਨਾਂ ਤੇ ਬੜਾ ਹੁਣ ਕਰਦੇ ਹੋ ਵੀ ਦੁਨੀਆ ਭਰ 'ਚ ਤੁਸੀਂ ਤਾਂ ਇਸ ਗੱਲ ਤੇ ਜੀ ਸਾਡਾ ਇੰਨਾ ਡਾਇਸਪੋਰਾ ਇੰਡੀਅਨ, ਪਰ ਤੁਸੀਂ ਕੀ ਕਰ ਰਹੇ ਹੋ? ਕਿਉਂਕਿ ਧਰਮ ਬੇਸਡ 21ਵੀਂ ਸਦੀ 'ਚ ਆ ਕੇ ਇਸ ਕਿਸਮ ਦਾ ਪਾਰਟ ਜਿਹੜਾ ਹੈ ਅਨਐਕਸੈਪਟੇਬਲ। ਔਰ ਬਿਲਕੁਲ ਇਮਰਾਨ ਖਾਨ ਹੋਰਾਂ ਨੇ ਠੀਕ ਕਿਹਾ ਕਿ ਵੀ ਉਦੋਂ ਯੂਰਪ ਔਰ ਇਹ ਮੁਲਕ
ਐਪੀਜ਼ਮੈਂਟ ਤੇ ਲੱਗੇ ਸੀ ਨਾਜ਼ੀਆਂ ਦੀ। ਜੀ ਨਤੀਜਾ ਕਰੋੜਾਂ ਲੋਕਾਂ ਦੀ ਮੌਤ ਦੇ ਰੂਪ 'ਚ ਸੈਕੰਡ ਵਰਲਡ ਵਾਰ 'ਚੋਂ ਨਿਕਲਿਆ। World must realize as appeasement of genocidal supremacist agenda of Nazi Germany eventually led to World War II ਕਿ ਉਹਦੇ ਚੋਂ ਹੀ ਦੂਸਰਾ ਸੰਸਾਰ ਯੁੱਧ ਨਿਕਲਿਆ। Modi's Hindu supremacist agenda accompanied by threats to Pak under a nuclear overhang। ਇਹ ਨਿਊਕਲੀਅਰ ਬੜਾ ਇੰਪੋਰਟੈਂਟ ਲਫ਼ਜ਼ ਹੈ ਇਹ ਸਾਰੇ 'ਚ ਜੀ ਕਿ ਵੀ ਉਦੋਂ ਤਾਂ ਅਪੀਜ਼ ਕੀਤਾ ਸੈਕੰਡ ਵਰਲਡ ਵਾਰ, ਹੁਣ ਤੁਸੀਂ ਜਿਹੜੀ ਮੋਦੀ ਦੀ ਅਪੀਜ਼ਮੈਂਟ ਕਰ ਰਹੇ ਹੋ ਜਾਂ ਇੰਡੀਆ ਦਾ ਜਿਹੜੀਆਂ ਨੀਤੀਆਂ ਉਹਨਾਂ ਦੇ ਉੱਤੇ ਕੋਈ ਇੰਟਰਨੈਸ਼ਨਲ ਰਿਐਕਸ਼ਨ ਨਹੀਂ ਹੋ ਰਿਹਾ ਹੈ, ਬਿਲਕੁਲ ਇਹ ਫਿਰ ਤੁਸੀਂ ਅੰਦਾਜ਼ਾ ਲਾਓ ਵੀ ਉਹ ਵਿਦਨ ਕੰਟਰੀ ਮਾਈਨੋਰਟੀਜ਼ ਨਾਲ ਕੀ ਕਰ ਰਿਹਾ ਹੈ, ਪਾਕਿਸਤਾਨ ਨੂੰ ਥ੍ਰੈਟ ਕਰ ਰਿਹਾ ਹੈ। ਤੇ ਫਿਰ ਇਹ ਹੈ ਕਿ ਵੀ ਫਿਰ ਪਾਕਿਸਤਾਨ ਔਰ ਇੰਡੀਆ ਦੇ ਉੱਤੇ ਨਿਊਕਲੀਅਰ ਕਲਾਊਡਸ ਆਣਗੇ, ਔਰ ਜੇ ਨਿਊਕਲੀਅਰ ਕਲਾਊਡ ਆਣਗੇ ਤਾਂ ਫਿਰ ਤੁਸੀਂ ਕਿਵੇਂ ਬਚੋਗੇ। ਕਹਿਣ ਦਾ ਮਤਲਬ ਇਹ ਹੈ, ਉਹ ਬੜੇ ਜਿਹੜੇ ਨੇ ਕੰਟਰੋਲਡ ਲਫ਼ਜ਼ ਨੇ, ਪਰ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ ਕਿ ਇਹ ਨਿਊਕਲੀਅਰ ਓਵਰਹੈਂਗ ਦੇ ਥੱਲੇ ਇਹ ਨੀਤੀਆਂ ਔਰ ਤੁਹਾਡੀ ਐਪੀਜ਼ਮੈਂਟ ਦੀ ਨੀਤੀ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਪਾਰਟ ਇਹ ਲਾਗੂ ਕਰ ਰਹੇ ਨੇ, ਔਰ ਬਹੁਤ ਵਾਰ ਤਾਕਤ ਦੇ ਨਸ਼ੇ ਵਿੱਚ ਅੰਨੇ ਹੋਏ ਲੋਕ, ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਕੀ ਕਰ ਰਹੇ ਨੇ। ਔਰ ਵੈਸੇ ਵੀ ਕਈ ਵਾਰ ਇਹ ਜਿਹਨੂੰ ਡਿਵਾਈਨ ਲਾਅ ਕਹਿੰਦੇ ਨੇ, ਰੱਬੀ ਕਾਨੂੰਨ ਵੀ ਹੁੰਦਾ ਹੈ ਕਿ ਜਦੋਂ ਰੱਬ ਕਿਸੇ ਦੀ ਤਬਾਹੀ ਕਰਨੀ ਚਾਹੁੰਦਾ ਤੇ ਫਿਰ ਉਹਨੂੰ ਪਾਗਲ ਕਰ ਦਿੰਦਾ। ਔਰ ਇਸੇ ਨੂੰ ਹੀ ਜਿਹੜਾ ਅਸੀਂ ਸਪਿਰਿਚੁਅਲ ਈਡੀਅਮ ਚ ਗੁਰਬਾਣੀ ਚ ਪੜ੍ਹਦੇ ਹਾਂ ਕਿ ਜਿਸ ਨੂੰ ਆਪ ਖੁਆਏ ਕਰਤਾ ਖੁਸ਼ ਲੈ ਚੰਗਿਆਈ, ਕਿ ਵੀ ਜਿਹਨੂੰ ਰੱਬ ਖੁਆਰ ਕਰਨ ਤੇ ਆ ਜਾਏ ਉਸ ਦੀ ਫਿਰ ਜੇ ਚੰਗੇ ਗੁਣ ਵੀ ਹੋਣ ਤੇ ਉਹ ਖੋਹ ਲੈਂਦਾ ਹੈ। ਕਿੱਥੇ ਇੰਡੀਆ ਆਪਣਾ ਸੌਦਾ ਇੰਟਰਨੈਸ਼ਨਲੀ ਵੇਚਦਾ ਸੀ, ਭਾਵੇਂ ਏਜੰਡਾ ਉਦੋਂ ਵੀ ਉਹਨਾਂ ਦਾ ਜਿਹੜੀ, ਜਿਵੇਂ ਅਸੀਂ ਲੈਟਰ ਐਂਡ ਸਪਿਰਿਟ ਦੀ ਗੱਲ ਕਰਦੇ ਹਾਂ ਕਨਸਟੀਟਿਊਸ਼ਨ ਦੀ, ਕਿ ਸਪਿਰਿਟ ਜਿਹੜੀ ਆ ਉਦੋਂ ਵੀ ਹਿੰਦੂ ਤੋਂ ਵੀ ਸੀ ਜਦੋਂ ਜੱਜ ਫੈਸਲੇ ਸੁਣਾਉਂਦੇ ਸੀ। ਅਦਰਵਾਈਜ਼ 35 ਸਾਲ ਬਾਅਦ ਇਹ ਨਾ ਹੁੰਦਾ ਵੀ ਨਵੰਬਰ 84 ਦੀਆਂ ਸਿੱਖ ਵਿਧਵਾਵਾਂ ਬੈਠੀਆਂ ਡੀਕ ਰਹੀਆਂ ਹੁੰਦੀਆਂ ਜਸਟਿਸ ਮਿਲਣਾ ਹੈ, ਜਾਂ ਨਾਨਾਵਤੀ ਕਮਿਸ਼ਨ ਨੇ ਕਲੀਨ ਚਿੱਟ ਦਿੱਤੀ ਹੁੰਦੀ ਮੋਦੀ ਨੂੰ, ਉਹ ਰਿਪੋਰਟ ਟੇਬਲ ਕਰ ਰਹੇ ਨੇ। ਪਰ ਇਸ ਸਭ ਦੇ ਬਾਵਜੂਦ ਵੀ ਜਿਹੜਾ ਹੈ ਫਿਰ ਵੀ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ। ਤੁਹਾਨੂੰ ਲੱਗਦਾ ਹੁੰਦਾ ਹੈ ਕਿ ਭਾਈ ਸ਼ਾਇਦ ਕੋਈ ਤਬਦੀਲੀ ਹੋਏ, ਪਰ ਹੁਣ ਤਾਂ ਜਿਹੜਾ ਜਮਹੂਰੀਅਤ ਦਾ ਝੂਠਾ ਸੌਦਾ ਇਹ ਵੇਚਦੇ ਸੀ ਉਹ ਵੀ ਉਹਨਾਂ ਨੇ ਘੁੰਡ ਚੁੱਕ ਦਿੱਤਾ ਹੈ ਕਿ ਵੀ ਸਾਨੂੰ ਹੁਣ ਕੋਈ ਲੋੜ ਨਹੀਂ, ਅਸੀਂ ਤਾਂ ਇੱਕ ਹਿੰਦੂ ਨੇਸ਼ਨ ਬਣਨ ਵੱਲ ਬਣਾਉਣਾ ਇਹਨੂੰ। ਔਰ ਆਲਰੇਡੀ ਇਹ ਦੋਨੋਂ ਹੀ ਗੱਲਾਂ ਆਰਟੀਕਲ 370 ਦਾ ਬੇਸਿਕ ਕਨਸਟੀਟਿਊਸ਼ਨ ਚੋਂ ਕੱਢ ਕੇ ਉਹਨੂੰ ਖਤਮ ਕਰ ਦੇਣਾ, ਔਰ ਸਿਟੀਜ਼ਨ ਅਮੈਂਡਮੈਂਟ ਬਿੱਲ ਜਿਹਦੇ ਥੱਲੇ ਤੁਸੀਂ ਪਛਾਣ ਹੀ ਧਰਮ ਦੇ ਨਾਂ ਤੇ ਕਰਦੇ ਹੋ, ਇਹ ਇਹਨਾਂ ਨੇ ਆਪਣੀਆਂ ਜੜ੍ਹਾਂ 'ਚ ਆਪ ਹੀ ਤੇਲ ਦਿੱਤਾ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਇਸ ਵੇਲੇ ਜਿਹੜੀਆਂ ਅਕਲੀਅਤਾਂ ਨੇ, ਘੱਟ ਗਿਣਤੀਆਂ ਨੇ ਭਾਰਤ ਦੇ ਨਕਸ਼ੇ 'ਚ, ਉਹ ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਦਲਿਤ ਭਾਈਚਾਰਾ ਹੋਏ, ਕਿਉਂਕਿ ਹੁਣ ਘੱਟੋ ਘੱਟ ਇਹ ਸਿਟੀਜ਼ਨ ਅਮੈਂਡਮੈਂਟ ਬਿੱਲ ਦੇ ਮੁੱਦੇ ਦੇ ਉੱਤੇ ਭਾਵੇਂ ਕੁਛ ਧਿਰਾਂ ਉਵੇਂ ਹੀ ਗਈਆਂ ਨੇ ਨਾਲ, ਜਿਵੇਂ ਕਸ਼ਮੀਰ ਵੇਲੇ ਗਈਆਂ ਸੀ, ਪਰ ਕੁਛ ਨੇ ਸਟੈਪ ਬੈਕ ਖਿੱਚਿਆ, ਜਿਵੇਂ ਬਹੁਜਨ ਸਮਾਜ ਪਾਰਟੀ ਮਾਇਆਵਤੀ ਦੀ ਉਹਨਾਂ ਨੇ ਸਪੋਰਟ ਨਹੀਂ ਕੀਤਾ, ਕੇਜਰੀਵਾਲ ਦੀ ਪਾਰਟੀ ਨੇ ਨਹੀਂ ਕੀਤਾ। ਔਰ ਅਸੀਂ ਆਸ ਕਰਦੇ ਹਾਂ ਕਿ ਵੀ ਇਹਨਾਂ ਦਾ ਨੂੰ ਛੱਡ ਕੇ ਸਾਨੂੰ ਐਟਲੀਸਟ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਮਜ਼ਲੂਮ ਦੇ ਹੱਕ 'ਚ ਆਵਾਜ਼ ਉਠਾਈਏ। ਸਿੱਖ ਹੋਣ ਦੇ ਨਾਤੇ ਇਹ ਸਾਡੇ ਤੇ ਲਾਜ਼ਮ ਹੈ ਕਿ ਵੀ ਅਸੀਂ ਉਹਨਾਂ ਦੇ ਨਾਲ ਖਲੋਣਾ। ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਓ ਕਿਆਰੀ, ਸਾਡਾ ਜਿੱਥੇ ਹੱਕ ਸੱਚ ਦੀ ਗੱਲ ਹੈ ਉਹਨਾਂ ਦੇ ਨਾਲ ਖਲੋਣਾ ਇਹ ਸਾਡਾ ਫਰਜ਼ ਵੀ ਹੈ, ਸਾਡੇ ਤੇ ਲਾਜ਼ਮ ਹੁੰਦਾ ਹੈ। ਔਰ ਇਸ ਤੋਂ ਬਿਨਾਂ ਅਸੀਂ ਸਿੱਖ ਨਹੀਂ ਹੈ, ਕਿਉਂਕਿ ਜਿਹੜਾ ਔਰ ਇਹੀ ਗੱਲ ਜਦੋਂ ਖਾਲਸੇ ਦੀ ਮੁੱਢਲੀ ਜਿਹੜੀ ਡਿਊਟੀ ਗੁਰੂ ਨੇ ਲਾਈ ਸੀ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਔਰ ਇਸ ਵੇਲੇ ਇਹ ਆਈਨੀ ਦੁਸ਼ਟ ਨੇ, ਸੰਵਿਧਾਨਕ ਤੌਰ ਦੇ ਉੱਤੇ ਦੁਸ਼ਟਤਾ ਕਰ ਰਹੇ ਨੇ, ਔਰ ਇਸ ਸਾਰੇ ਦਾ ਨਤੀਜਾ ਆਮ ਲੋਕਾਂ ਦੀ ਜਿਹੜੀ ਬਦਹਾਲੀ ਹੈ ਉਹਦੇ ਰੂਪ 'ਚ ਪਹਿਲਾਂ ਹੀ ਨਿਕਲ ਰਿਹਾ ਹੈ। ਔਰ ਆਉਣ ਵਾਲੇ ਪੀਰੀਅਡ 'ਚ 1 ਬਿਲੀਅਨ 300 ਮਿਲੀਅਨ ਲੋਕ ਕਿਸ ਕਿਸਮ ਦੇ ਅਜ਼ਾਬ ਦਾ ਸ਼ਿਕਾਰ ਹੋਣਗੇ ਉਹ ਤੁਸੀਂ ਦੇਖ ਸਕਦੇ ਹੋ। ਉਹ ਸਾਰੇ ਹਾਲਾਤ ਦੱਸ ਰਹੇ ਨੇ ਕਿ ਗੱਲ ਕਿੱਧਰ ਨੂੰ ਜਾ ਰਹੀ ਹੈ। ਸੋ ਅਜੇ ਵੀ ਇਹਨਾਂ 'ਚ ਤਾਂ ਕੀ ਸੁਧਾਰ ਹੋਣਾ, ਪਰ ਮੈਂ ਸਮਝਦਾ ਵੀ ਇਹਨਾਂ ਨੂੰ ਐਕਸਪੋਜ਼ ਕਰਦੇ ਰਹਿਣਾ ਇਹ ਸਾਡਾ ਫਰਜ਼ ਹੈ, ਔਰ ਅਸੀਂ
ਇਸ ਦੇ ਬਾਵਜੂਦ ਕਿ ਸਾਡੇ ਕੋਲ ਕੁਝ ਨਹੀਂ ਹੈ ਕਿ ਅਸੀਂ ਤਬਦੀਲੀ ਕਰ ਸਕੀਏ, ਜੀ ਪਰ ਘੱਟੋ ਘੱਟ ਆਵਾਜ਼ ਚੁੱਕਣੀ ਇਹ ਤਾਂ ਸਾਡਾ ਫਰਜ਼ ਫਰਜ਼ ਹੈ। ਬਣਦਾ ਹੈ, ਉਹ ਅਸੀਂ ਆਪਣਾ ਫਰਜ਼ ਜ਼ਰੂਰ ਨਿਭਾ ਰਹੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇੱਥੇ ਲੈਣੇ ਬ੍ਰੇਕ ਤੇ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।